ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਖਬਰ ਤੇ ਨਜ਼ਰ। ਅੱਜ 15 ਫਰਵਰੀ ਦਿਨ ਸੋਮਵਾਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜੀਆਂ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਤੁਹਾਨੂੰ ਇਹ ਟਰੱਕ ਦਾ ਲਾਇਸੈਂਸ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 4541। ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ, ਡੇਲ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਆਪਾਂ ਜਾਣਦੇ ਹੀ ਹਾਂ ਵੀਕਐਂਡ ਦੇ ਉੱਤੇ ਕੀ ਕੁਛ ਬਣਿਆ। ਟੂਲ ਕਿੱਟ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਜਿਹੜੀ ਦਿਸ਼ਾ ਰਵੀ ਨੂੰ ਉਹ ਗ੍ਰਿਫਤਾਰ ਤਾਂ ਕਰ ਲਿਆ। ਪੁਲਿਸ ਨੇ ਦਾਅਵਾ ਕੀਤਾ ਹੈ ਵੀ ਦਿਸ਼ਾ ਰਵੀ, ਨਿਕਿਤਾ ਜੈਕਬ ਅਤੇ ਸ਼ਾਂਤਨੂ ਨੇ ਬਣਾਇਆ ਸੀਗਾ ਇਹ ਟੂਲ ਕਿੱਟ। ਇਹ ਸਰਕਾਰ ਹੁਣ ਨਿਆਣਿਆਂ ਦੀ ਟੂਲ ਕਿੱਟ ਤੋਂ ਕਾਫੀ ਜ਼ਿਆਦਾ ਡਰੀ ਹੋਈ ਆ। ਦੇਖੋ, ਟੂਲ ਕਿੱਟ ਜਿਹੜੀ ਆ ਉਹ ਇਹ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ ਜਿਵੇਂ ਕੋਈ ਬਹੁਤ ਖਤਰਨਾਕ ਮਜ਼ਾਇਲ ਬਣਾ ਰਹੀ ਹੁੰਦੀ ਹੈ ਕਿਸੇ। ਵਾਕਈ ਇੱਦਾਂ ਪੇਸ਼ ਕੀਤੀ ਜਾ ਰਹੀ ਹੈ। ਦੇਖੋ, ਖੁਦ ਜਿਹੜੇ ਪ੍ਰਧਾਨ ਸੇਵਕ ਨੇ ਇਸ ਟਾਈਮ, ਜਦੋਂ ਇਹ ਮੁੱਖ ਮੰਤਰੀ ਹੁੰਦੇ ਸੀਗੇ 2011 ਦੇ ਵਿੱਚ, ਤੇ ਉਦੋਂ ਕੁਛ ਪਰਿਸਥਿਤੀਆਂ ਹੋਰ ਸੀਗੀਆਂ। ਤੁਹਾਨੂੰ ਪਤਾ ਹੀ ਉਦੋਂ ਕਿਸ ਤਰ੍ਹਾਂ ਮਹਿੰਗਾਈ ਦਾ ਵਿਰੋਧ ਹੁੰਦਾ ਸੀ, ਡਾਲਰ ਦੇ ਮੁਕਾਬਲੇ ਰੁਪਈਆ ਵਿਕਦਾ ਸੀਗਾ, ਤਦ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ ਸੀ। ਔਰ ਅੰਨਾ ਅੰਦੋਲਨ ਦੇ ਵਿੱਚ ਇਹ ਵੀ ਕਹਿੰਦੇ ਸੀਗੇ ਕਿ ਟਵਿੱਟਰ ਤੇ ਤੂਫਾਨ ਲਿਆ ਦਿਓ, ਟਵੀਟ ਕਰਕੇ। ਉਹੀ ਚੀਜ਼ ਜਿੱਦਾਂ ਕਹਿ ਲਓ ਕਿ ਅੱਜ ਦੀ ਭਾਸ਼ਾ 'ਚ ਹੁਣ ਉਹ ਨਵਾਂ ਸ਼ਬਦ ਆ ਗਿਆ ਤੇ ਟੂਲ ਕਿੱਟ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਇੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਗਰੁੱਪ ਹੈਗੇ ਆ ਜਿਹੜੇ ਟੂਲ ਕਿੱਟਾਂ ਇਸਤੇਮਾਲ ਕਰਦੇ ਆ। ਟੂਲ ਕਿੱਟ ਦੇ ਵਿੱਚ ਹੈ ਕੀ ਆ? ਸਭ ਤੋਂ ਵੱਡੀ ਗੱਲ ਤੇ ਇਹ ਵੇਖਣ ਵਾਲੀ ਆ ਕਿ ਕੀ ਕਿਸੇ ਨੇ ਕੋਈ ਕਿਹਾ ਕਿ ਤਖਤਾ ਪਲਟ ਦਿਓ ਜਾਂ ਹਿੰਸਾ ਕਰੋ। ਪ੍ਰੋਟੈਸਟ ਦਾ ਜੇ ਮੰਨ ਲਓ ਕਿਸੇ ਨੇ ਕੋਈ ਰੂਪ ਰੇਖਾ ਤਿਆਰ ਕਰਕੇ ਸੱਦਾ ਦਿੱਤਾ ਵਾ, ਫਿਰ ਇਹ ਵੀ ਚੀਜ਼ ਤਾਂ ਵੇਖਣ ਵਾਲੀ ਹੈ ਨਾ ਕਿ ਉਹਦੇ 'ਚ ਹੈ ਕੀ ਆ। ਮੈਂ ਤੇ ਜੇ ਉਹ ਦੇਖਾਂ ਜਿਹੜਾ ਉਹ ਟੂਲ ਕਿੱਟ ਵਾਲਾ ਸੀਗਾ ਪਹਿਲਾ ਮਾਮਲਾ ਜਿਹੜਾ ਗ੍ਰੇਟਾ ਥਨਬਰਗ ਨੇ ਉਹ ਕੀਤਾ ਸੀਗਾ ਪੋਸਟ, ਤੇ ਉਹਦੇ 'ਚ ਤਾਂ ਇਹੋ ਚੀਜ਼ਾਂ ਨਿਕਲੀਆਂ ਨੇ ਕਿ ਟਵੀਟ ਕਿਸ ਤਰ੍ਹਾਂ ਕਰਨੇ ਨੇ, ਅੰਬਾਨੀ ਅਡਾਨੀ ਦੇ ਜਿਹੜੇ ਸਟੋਰ ਨੇ ਉੱਥੇ ਪ੍ਰਦਰਸ਼ਨ ਕਰਨਾ, ਮਤਲਬ ਇੱਕ ਰੂਪ ਰੇਖਾ ਪ੍ਰੋਗਰਾਮ ਦੀ ਐਜੂਕੇਸ਼ਨ ਦੀ ਉਹ ਕੋਈ ਕਰ ਸਕਦੇ। ਤੁਹਾਨੂੰ ਪਤਾ ਇੱਥੇ ਕਿਸਾਨ ਜਥੇਬੰਦੀਆਂ ਵਾਲੇ ਵੀ ਪ੍ਰੋਗਰਾਮ ਦੇ ਦਿੰਦੇ ਆ, ਦੂਜੇ ਵੀ ਦੇ ਦਿੰਦੇ ਆ। ਰੌਲਾ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ, ਮੰਨ ਲਓ ਕੋਈ ਕ੍ਰਾਈਮ ਹੋਇਆ ਤੇ ਕ੍ਰਾਈਮ ਕਰਨ ਵਾਲਾ ਜਿਹੜਾ ਹੁੰਦਾ, ਸਭ ਤੋਂ ਪਹਿਲਾਂ ਤੇ ਉਹ ਬੰਦਾ ਫੜਨਾ ਚਾਹੀਦਾ। ਯਾਨੀ ਇਹਦਾ ਮਤਲਬ ਹੈ ਗ੍ਰੇਟਾ ਥਨਬਰਗ ਨੂੰ ਫੜੋ ਸਭ ਤੋਂ ਪਹਿਲਾਂ ਤਾਂ, ਫਿਰ ਜਿਹਨੇ ਉਹ ਪੋਸਟ ਕੀਤੀ ਸੀਗੀ ਟੂਲ ਕਿੱਟ ਔਰ ਬਾਅਦ ਦੇ ਵਿੱਚ ਫਿਰ ਉਹ ਰਿਮੂਵ ਕਰ ਦਿੱਤੀ ਗਈ। ਜਾਂ ਫਿਰ ਰਿਹਾਨਾ ਨੂੰ ਫੜ ਲਓ ਜਾ ਕੇ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹੀ ਘੁੰਡੀ ਕੱਢੀ ਸੀਗੀ ਨਾ ਇਹਨਾਂ ਨੇ ਕਿ ਖਾਲਿਸਤਾਨੀ ਜਥੇਬੰਦੀ ਹੈ ਜੀ ਇੱਕ ਕੈਨੇਡਾ ਤੋਂ, ਉਹਨਾਂ ਨੇ ਇਹ ਸਭ ਕੁਛ ਕਰਵਾਇਆ। ਤੇ ਇਹਨਾਂ ਨੇ ਤਾਂ ਰਿਹਾਨਾ ਦਾ ਇਹ ਵੀ ਮਿਥਲਿਆ ਸੀਗਾ ਕਿ ਉਹਨੇ ਪੈਸੇ ਲਏ ਟਵੀਟ ਵਾਸਤੇ। ਤਾਂ ਸਭ ਤੋਂ ਪਹਿਲਾਂ ਤਾਂ ਉੱਥੋਂ ਚੱਲਣਾ ਚਾਹੀਦਾ ਕੰਮ। ਪਰ ਇੱਥੇ ਪੁੱਠਾ ਇੱਥੇ ਇਸ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਜਿਹੜੀ ਕਿ 21-22 ਸਾਲ ਦੀ ਹੈ। ਦਰਅਸਲ ਦੇਖੋ ਗੱਲ ਕੀ ਆ ਕਿ ਖੁਦ ਉਹ ਕੁੜੀ ਕਹਿੰਦੀ ਆ ਕਿ ਮੈਂ ਸਿਰਫ 2 ਪੰਕਤੀਆਂ 2 ਲਾਈਨਾਂ ਐਡਿਟ ਜ਼ਰੂਰ ਕੀਤੀਆਂ ਨੇ ਉਹਦੇ ਵਿੱਚ, ਜਦ ਕਿ ਦਿੱਲੀ ਪੁਲਿਸ ਨੇ ਜੋ ਦਾਅਵਾ ਕੀਤਾ ਇਹਨਾਂ ਨੇ ਤਾਂ ਬਹੁਤ ਵੱਡੀ ਗੱਲ ਕਹਿ ਦਿੱਤੀ ਆ। ਮਤਲਬ ਕਿ ਸਾਰਾ ਕੁਛ ਜੋੜ ਦਿੱਤਾ ਇਹਨਾਂ ਨੇ, ਉਹ ਜਥੇਬੰਦੀ ਦਾ ਵੀ ਲਿੰਕ ਦੇ ਦਿੱਤਾ ਵਿੱਚ। ਇਹਨਾਂ ਨੇ ਕਿਹਾ ਕਿ 11 ਜਨਵਰੀ ਨੂੰ ਜ਼ੂਮ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਨਿਕਿਤਾ, ਸ਼ਾਂਤਨੂ ਤੇ ਉਹ ਇੱਕ ਜਿਹੜੀ ਹੈਗੀ ਆ ਹੋਰ ਬੀਬੀ,
ਇਹ ਤਿੰਨੇ ਮਤਲਬ ਕਿ ਸ਼ਾਮਲ ਸੀ, ਔਰ ਇਹਨਾਂ ਤੋਂ ਇਲਾਵਾ 70 ਲੋਕ ਹੋਰ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ। ਤੇ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਭਾਰਤ ਖਿਲਾਫ ਨਫ਼ਰਤ ਫੈਲਾਉਣ ਲਈ ਰਵੀ ਅਤੇ ਹੋਰਨਾਂ ਨੇ ਖਾਲਿਸਤਾਨ ਪੱਖੀ ਸਮੂਹ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਲ ਮਿਲੀ ਭਗਤ ਕੀਤੀ ਹੈ। ਦਿਸ਼ਾ ਹੁਣ ਫਿਲਹਾਲ 5 ਦਿਨਾਂ ਦੇ ਰਿਮਾਂਡ ਤੇ ਹੈ। ਤਾਂ ਤੁਸੀਂ ਸਮਝ ਲਓ ਕਿ ਕਹਾਣੀ ਕਿੱਧਰ ਨੂੰ ਜੋੜ ਦਿੱਤੀ ਗਈ ਹੈ। ਕਹਾਣੀ ਕਿੱਥੇ ਜੋੜ ਕੇ ਦਾਅਵਾ ਕੀਤਾ ਜਾ ਰਿਹਾ ਕਿ ਇਹ ਉਹਨਾਂ ਦੇ ਨਾਲ ਰਲੇ ਗਏ ਆ। ਇਹ ਕੁੜੀ ਜਿਹੜੀ ਆ ਬੜੀ ਵੱਡੀ ਡਿਗਰੀ ਇਹਨੇ ਕੀਤੀ, ਹੁਣ ਮੈਨੂੰ ਨਾਂ ਨਹੀਂ ਪਤਾ BB ਕੀਤੀ ਹੈ ਕਿ ਪਤਾ ਨਹੀਂ ਕੀ, ਬਹੁਤ ਇੰਟੈਲੀਜੈਂਟ ਆ। ਦੂਜੀ ਗੱਲ ਇਹ ਆ ਕਿ ਇਸ ਕੁੜੀ ਦਾ ਲਿੰਕ ਗ੍ਰੇਟਾ ਥਨਬਰਗ ਦੇ ਨਾਲ ਹੈ, ਕਿਉਂਕਿ ਜਿਹੜੀ ਇਹਨਾਂ ਦੀ ਹੈਗੀ ਆ ਨਾ ਸੰਸਥਾ, ਸ਼ਾਇਦ ਮੇਰੇ ਖਿਆਲ ਦੇ ਨਾਲ ਫਰਾਈਡੇ ਫਾਰ ਫਿਊਚਰਸ, ਉਹਦੀ ਜਿਹੜੀ ਹਾਂਜੀ ਉਹਦੀ ਜਿਹੜੀ ਇੰਡੀਆ ਦੀ ਹੈਡ ਆ ਉਹ ਬੀਬੀ ਹੈ, ਮਤਲਬ ਕਿ ਕੁੜੀ ਹੈ। ਹੁਣ ਕਮਾਲ ਦੀ ਗੱਲ ਤੇ ਇਹੋ ਆ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ ਨਾ ਇੱਕ ਰੌਲਾ ਪਿਆ ਪਿਛਲੇ ਸਾਲ ਬਹੁਤ ਜ਼ਿਆਦਾ, ਉਹ ਹੁੰਦਾ ਇਨਵਾਇਰਮੈਂਟ ਦਾ ਜੋ ਇੰਪੈਕਟ ਅਸੈਸਮੈਂਟ ਹੁੰਦਾ ਹੈ, EIA ਬੋਲਦੇ ਸ਼ਾਇਦ ਉਹਨੂੰ। ਤਾਂ ਉਹਦੇ 'ਚ ਕੀ ਸੀਗਾ ਕਿ ਬਹੁਤ ਹੱਦ ਤੱਕ ਇਹਨਾਂ ਨੇ ਕਾਰਪੋਰੇਟ ਨੂੰ ਖੁੱਲ੍ਹ ਦੇ ਦਿੱਤੀ ਸੀ ਉਸ ਮਸੌਦੇ ਦੇ ਵਿੱਚ। ਉਹ ਪਾਇਆ ਗਿਆ ਸੀ, ਜਨਤਕ ਕੀਤਾ ਗਿਆ ਸੀਗਾ ਵੈਬਸਾਈਟ 'ਤੇ। ਤਾਂ ਜਿਹੜੇ ਵਾਤਾਵਰਨ ਪ੍ਰੇਮੀ ਸੀ, ਯਾਨੀ ਪੌਣ ਪਾਣੀ ਲਈ ਜਿਹੜੇ ਲੋਕ ਲੜਦੇ ਆ ਕਾਰਕੁਨ, ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਵਿਰੋਧਤਾ ਕੀਤੀ ਸੀਗੀ। ਔਰ ਮੈਨੂੰ ਯਾਦ ਹੈ ਕਿ ਉਸ ਟਾਈਮ 1200 ਦੇ ਕਰੀਬ ਈਮੇਲ ਗਏ ਸਨ, ਤੇ ਉਹਨਾਂ ਦੇ ਵਿੱਚੋਂ 40 ਕੁ ਨੂੰ ਜੇ ਛੱਡ ਦਈਏ ਜਿਨ੍ਹਾਂ ਨੇ ਸੁਜੈਸ਼ਨ ਦਿੱਤੇ, ਬਾਕੀ ਜਿਹੜੇ ਸਾਰੇ ਸੀਗੇ ਉਹ ਈਮੇਲ ਇਹੀ ਸੀਗੇ ਕਿ ਇਹ ਕਾਨੂੰਨ ਜਿਹੜਾ ਤੁਸੀਂ ਘਰ ਨੂੰ ਜਾ ਰਹੇ ਹੋ ਇਹਨੂੰ ਕਿਰਪਾ ਕਰਕੇ ਵਾਪਸ ਲੈ ਲਓ। ਤਾਂ ਬਹੁਤ ਵੱਡੇ ਪੱਧਰ ਤੇ ਮੁਖਾਲਫਤ ਵੇਖਣ ਨੂੰ ਮਿਲੀ ਸੀ। ਤਾਂ ਉਸ ਵੇਲੇ ਜਿਹੜੀ ਮੁਖਾਲਫਤ ਦੀ ਲਹਿਰ ਚੱਲ ਰਹੀ ਸੀਗੀ, ਉਸ ਤੋਂ ਬਾਅਦ ਪ੍ਰਕਾਸ਼ ਜਾਵੜੇਕਰ ਇਸ ਸੰਸਥਾ ਦੇ ਖਿਲਾਫ ਇੱਕ ਲੈਟਰ ਲਿਖਦੇ ਆ ਦਿੱਲੀ ਪੁਲਿਸ ਨੂੰ। ਲੈਟਰ ਲਿਖਦੇ ਆ, ਬਕਾਇਦਾ ਸਵੇਰ ਦਾ ਹੀ ਲੈਟਰ ਲੱਭ ਲਿਆ ਸੀ ਮੇਰੇ ਫੋਨ ਦੇ ਵਿੱਚ ਹੈਗਾ ਉਹ, ਹੁਣ ਤਾਂ ਉਹ ਆਮ ਹੀ ਆ ਜਾਣਾ ਕਿਉਂਕਿ ਵਾਇਰਲ ਹੋ ਜਾਂਦੀਆਂ ਨੇ ਚੀਜ਼ਾਂ। ਤਾਂ ਉਹ ਜਿਹੜਾ ਲੈਟਰ ਸੀਗਾ, ਮਤਲਬ ਕਿ ਸ਼ਿਕਾਇਤ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਕਮ ਹੀ ਦੇ ਦਿੱਤਾ ਕਿ ਇਸ ਜਥੇਬੰਦੀ ਦੀ ਜਿਹੜੀ ਇਹ ਵੈਬਸਾਈਟ ਹੈ ਇਹਨੂੰ ਬਲੌਕ ਕਰੋ ਔਰ ਇਹਨਾਂ ਤੇ UAPA ਦੇ ਤਹਿਤ ਮੁਕੱਦਮਾ ਦਰਜ ਕਰੋ। ਇਹ ਕਮਾਲ ਦੀ ਗੱਲ ਹੈ। ਹੁਣ ਇਹ ਪਤਾ ਨਹੀਂ ਇਤਫਾਕ ਹੈ ਜਾਂ ਕੋਈ ਹੋਰ ਸਾਕ ਹੈ ਕਿ ਉਹੀ ਕੁੜੀ ਜਿਹਦੇ ਤੇ ਨਿਸ਼ਾਨਾ ਸੀਗਾ 8 ਮਹੀਨੇ ਪਹਿਲਾਂ, 7 ਮਹੀਨੇ ਪਹਿਲਾਂ, ਉਹੀ ਕੁੜੀ ਹੁਣ ਇਸ ਤਰੀਕੇ ਦੇ ਨਾਲ ਕਾਨੂੰਨੀ ਸਕੰਜੇ 'ਚ ਆ ਗਈ ਆ, ਜਿਹੜਾ ਤਰੀਕਾ ਪਹਿਲਾਂ ਸ਼ਾਇਦ ਸਿੱਧੇ ਰੂਪ 'ਚ ਨਹੀਂ ਸੀ ਵਰਤਿਆ ਜਾ ਸਕਦਾ। ਤਾਂ ਖੈਰ ਬਹੁਤ ਵੱਡੇ ਪੱਧਰ ਤੇ ਇਹ ਖਬਰ ਫੈਲੀ ਆ, ਬਹੁਤ ਵੱਡੇ ਪੱਧਰ ਤੇ ਇਸ ਖਬਰ ਦੀ ਚਰਚਾ ਹੈ। ਸ਼ਸ਼ੀ ਥਰੂਰ, ਅਖਿਲੇਸ਼ ਯਾਦਵ, ਚਿਦੰਬਰਮ, ਅਰਵਿੰਦ ਕੇਜਰੀਵਾਲ, ਰਾਘਵ ਚੱਡਾ, ਬਹੁਤ ਵੱਡੇ ਲੋਕਾਂ ਨੇ ਵਿਰੋਧਤਾ ਕੀਤੀ। ਮੇਰੇ ਖਿਆਲ ਦੇ ਨਾਲ ਮੀਨਾ ਹੈਰਿਸ ਦਾ ਵੀ ਆ ਗਿਆ ਟਵੀਟ ਇਹਦੇ ਤੇ। ਬਹੁਤ ਵੱਡੇ ਲੋਕ, ਚਾਹੇ ਪੋਲੀਟੀਸ਼ੀਅਨ ਹੋਣ, ਚਾਹੇ ਇੱਥੇ ਐਕਟਿਵਿਸਟ ਹੋਣ, ਜਰਨਲਿਸਟ ਹੋਣ, ਆਜ਼ਾਦ ਸੋਚ ਵਾਲੇ, ਤਾਂ ਉਹ ਸਾਰੇ ਹੀ ਮੁਖਾਲਫਤ ਕਰ ਰਹੇ ਆ ਕਿਤੇ ਨਾ ਕਿਤੇ। ਬਹੁਤ ਗੰਭੀਰ ਮਸਲਾ, ਪਰ ਅਨਿਲ ਵਿਜ ਨੇ ਇੱਕ ਬਹੁਤ, ਮੈਂ ਕਹੂੰਗਾ ਕਿ ਉਹ ਗੈਰ ਜ਼ਿੰਮੇਵਾਰਾਨਾ ਜਿਹਾ ਬਿਆਨ ਦਿੱਤਾ ਕਿ ਦਿਸ਼ਾ ਵਰਗਿਆਂ ਦੇ ਜਿਹਦੇ ਵੀ ਦਿਮਾਗ ਦੇ ਵਿੱਚ ਦੇਸ਼ ਵਿਰੋਧੀ ਬੀ ਹੈ ਤੇ ਨਾਸ਼ ਕਰ ਦਿਓ, ਫਲਾਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਟ੍ਰੋਲਿੰਗ ਬਹੁਤ ਜ਼ਬਰਦਸਤ ਹੋ ਰਹੀ ਹੈ ਔਰ ਉਸ ਕੁੜੀ ਦਾ ਕਿਰਦਾਰ ਉਛਾਲਿਆ ਜਾ ਰਿਹਾ ਹੈ। ਜੇ ਦੇਖੋਗੇ ਨਾ ਇਹਨਾਂ ਦੀ ਜਿਹੜੀ ਹੈਗੀ ਹੈ ਟ੍ਰੋਲ ਆਰਮੀ, ਉਹਦੇ ਵੱਲੋਂ ਬਹੁਤ ਜ਼ਿਆਦਾ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਸ ਕੁੜੀ। ਮੈਂ ਦੱਸ ਨਹੀਂ ਸਕਦਾ ਕੀ ਕੁਛ ਬੋਲਿਆ ਜਾ ਰਿਹਾ। ਉਹ ਨਿੱਜੀ ਤੌਰ ਤੇ ਉਹ ਟਿੱਪਣੀਆਂ ਮੈਂ ਕਹਿੰਦਾ ਕਿ ਕੋਈ ਵੀ ਮਾਂ ਬਾਪ ਸੁਣਨਾ ਨਹੀਂ ਚਾਹੇਗਾ ਜੋ ਇਸ ਵੇਲੇ ਉਸ ਕੁੜੀ ਬਾਬਤ ਬੋਲੀਆਂ ਜਾ ਰਹੀਆਂ। ਮਤਲਬ ਕਿ ਤੁਸੀਂ ਕੇਸ ਰਜਿਸਟਰ ਕੀਤਾ, ਠੀਕ ਹੈ, ਅਦਾਲਤ ਨੇ ਫੈਸਲਾ ਕਰਨਾ ਕੋਈ ਦੋਸ਼ੀ ਹੈ ਜਾਂ ਨਹੀਂ, ਉਹਦਾ ਗੁਨਾਹ ਸਾਬਤ ਹੁੰਦਾ ਹੈ ਜਾਂ ਨਹੀਂ। ਪਰ ਇੱਥੇ ਸਿਰਫ ਤੇ ਸਿਰਫ ਕੇਸ ਦੇ ਵਿੱਚ ਨਾਮਜ਼ਦ ਕਰਨ ਤੇ ਕਿਰਦਾਰਕੁਸ਼ੀ ਤੱਕ ਮਾਮਲਾ ਪਹੁੰਚ ਗਿਆ। ਬਹੁਤ ਹੈਰਾਨਗੀ ਹੁੰਦੀ ਹੈ, ਪਰੇਸ਼ਾਨਗੀ ਵੀ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ। ਖੈਰ ਇਹ ਮਾਮਲਾ ਦੇਖੋ, ਗੱਲ ਇਹ ਆ ਕਿ ਠੀਕ ਹੈ ਇਹਨਾਂ ਨੇ ਤੇ ਬਣਾ ਦਿੱਤਾ ਔਰ ਇਹਦੇ ਦੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਉਣ ਵਾਲੇ ਸਮੇਂ 'ਚ ਸੰਕੇਤ ਕਹਿ ਲਓ ਜਾਂ ਸਿੱਟੇ ਕਹਿ ਲਓ, ਉਹ ਹੋ ਸਕਦੇ ਆ। ਨੰਬਰ 1 ਕਿ ਇਸ ਬਹਾਨੇ ਜਿੱਦਾਂ ਹੁਣ ਖਾਲਿਸਤਾਨ ਵਾਲਾ, ਮੈਂ ਤਾਂ ਵੈਸੇ ਤੁਹਾਨੂੰ ਬਹੁਤ ਦਿਨ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਚਾਹੇ ਉਹ ਦੀਪ ਸਿੱਧੂ ਦਾ ਮਾਜਰਾ ਹੋਵੇ, ਚਾਹੇ ਹੋਰ ਦੂਜਾ ਤੀਜਾ, ਅਖੀਰ ਕਹਾਣੀ ਜਿਹੜੀ ਆ ਉਧਰ ਘੁੰਮਣੀ ਆ ਬਾਹਰਲੇ ਪਾਸੇ ਵਾਇਆ। ਹੁਣ ਕੈਨੇਡਾ ਜੋੜ ਦਿੱਤੀ ਗਈ ਹੈ।
ਤਾਂ ਕਹਿਣ ਦਾ ਮਤਲਬ ਕਿ ਇੱਕ ਤੇ ਇਹ ਆ ਕਿ ਕਿਸਾਨ ਜਥੇਬੰਦੀਆਂ ਦੇ ਲੀਡਰਾਂ 'ਚ ਧੁੜਕੂ ਪੈਦਾ ਕਰਨ ਵਾਸਤੇ ਵੀ ਇਸ ਚੀਜ਼ ਨੂੰ ਇਸਤੇਮਾਲ ਕੀਤਾ ਜਾਂਦਾ। ਔਰ ਇਹਦੀ ਇੱਕ ਪ੍ਰਤੱਖ ਮਿਸਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਰਜਿੰਦਰਦੀਪ ਸਿੰਘ ਵਾਲਾ ਨੇ ਵੀ ਅੱਜ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ੱਕ ਜ਼ਾਹਰ ਕੀਤਾ ਕਿ ਬਹੁਤ ਜਲਦੀ ਗ੍ਰਿਫਤਾਰੀਆਂ ਕਿਸਾਨ ਆਗੂਆਂ ਦੀਆਂ ਹੋ ਸਕਦੀਆਂ। ਔਰ ਜਿਹੜੀ ਸੈਕੰਡਰੀ ਸਾਡੇ ਲੀਡਰਾਂ ਦੀ ਜਮਾਤ ਹੈ ਉਹੀ ਇਸ ਅੰਦੋਲਨ ਦਾ ਸੰਚਾਲਨ ਕਰੂਗੀ। ਮਤਲਬ ਤੁਸੀਂ ਸਮਝ ਲਓ ਇਸ ਚੀਜ਼ ਨੂੰ। ਔਰ ਡਾਕਟਰ ਦਰਸ਼ਨਪਾਲ ਨੇ ਵੀ ਇਸ ਗ੍ਰਿਫਤਾਰੀ ਦੀ ਮੁਖਾਲਫਤ ਕੀਤੀ ਹੈ। ਤਾਂ ਇੱਕ ਤੇ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਕਿਸਾਨ ਜਥੇਬੰਦੀਆਂ ਤੇ ਦਬਾਅ ਪਾਉਣ ਵਾਸਤੇ, ਉਹਨਾਂ ਨੂੰ ਕਾਬੂ ਕਰਨ ਵਾਸਤੇ ਇਹਨਾਂ ਚੀਜ਼ਾਂ ਦਾ ਉਪਯੋਗ ਕਹਿ ਲਓ, ਵਰਤੋਂ ਕਹਿ ਲਓ, ਉਹ ਕੀਤੀ ਜਾ ਸਕਦੀ। ਦੂਜੀ ਚੀਜ਼ ਇਹ ਆ ਕਿ ਇਹ ਤਾਂ ਹੋਇਆ ਚਲੋ ਸਰਕਾਰ ਦਾ ਹੱਥ ਕੰਡਾ ਹੋ ਸਕਦਾ ਜਾਂ ਕਿਸੇ ਦਾ ਕੀ ਦੋਸ਼ ਹੈ ਜਾਂ ਨਹੀਂ, ਉਹ ਅਦਾਲਤ ਪਿੱਛੋਂ ਸਾਬਤ ਹੋ ਸਕਦਾ ਜਾਂ ਉੱਥੇ ਕਲੀਅਰ ਹੋ ਸਕਦਾ। ਦੂਜੇ ਪਾਸੇ ਜਿਹੜੀ ਇੱਕ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਇੰਡੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਤੁਹਾਨੂੰ ਇੱਕ ਮੈਂ ਨਾ ਹੋਰ ਮਿਸਾਲ ਦੇ ਦਿੰਦਾ, ਗੱਲ ਉੱਥੇ ਖਤਮ ਕਰ ਦੇਣਾ। ਹਾਥਰਸ ਦੀ ਜਦੋਂ ਘਟਨਾ ਵਾਪਰੀ ਹੈ ਤਾਂ ਉਸ ਵੇਲੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੀ ਥੂ ਹੋ ਰਹੀ ਸੀਗੀ। ਠੀਕ ਉਸੇ ਵੇਲੇ ਇੱਕ ਇਹਨਾਂ ਨੇ ਮਾਮਲਾ ਕੱਢ ਲਿਆਂਦਾ। ਔਰ ਖਾਸ ਤੌਰ ਤੇ ਜਿਹੜਾ ਪ੍ਰੋ ਗਵਰਨਮੈਂਟ ਮੀਡੀਆ ਇੱਕ ਹਿੱਸਾ ਹੈ ਜਿਹੜਾ, ਉਹਨੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਸੀਗਾ ਕਿ ਖੁਫੀਆ ਏਜੰਸੀਆਂ ਨੂੰ ਇਨਪੁਟ ਮਿਲਿਆ ਕਿ ਦੇਖੋ ਜੀ ਇਹ ਯੋਗੀ ਆਦਿੱਤਿਆਨਾਥ ਅਤੇ ਯੂਪੀ ਪ੍ਰਸ਼ਾਸਨ ਨੂੰ ਬਦਨਾਮ ਕਰਨ ਵਾਸਤੇ ਵਿਦੇਸ਼ ਤੋਂ ਚਾਲ ਸੀ। 100 ਕਰੋੜ ਦਾ ਫੰਡ ਆਇਆ ਇਹਦੇ ਵਾਸਤੇ, ਦੰਗੇ ਕਰਵਾਉਣੇ ਸਨ ਇਹਨਾਂ ਨੇ, ਇੱਥੇ ਬਹੁਤ ਜ਼ਿਆਦਾ ਲਾਂਭੂ ਲਾਉਣਾ ਸੀਗਾ। ਮਤਲਬ ਕਿ ਧਿਆਨ ਡਾਈਵਰਟ ਕਰਨ ਲਈ ਐਸਾ ਹੋਇਆ। ਔਰ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਾ। ਹਾਲਾਂਕਿ ਉਦੋਂ ਇਹਨਾਂ ਨੇ 2-4 ਗ੍ਰਿਫਤਾਰੀਆਂ ਜ਼ਰੂਰ ਕੀਤੀਆਂ, ਪਰ ਉਹ 100 ਕਰੋੜ ਕਿੱਥੋਂ ਆਇਆ ਸੀਗਾ, ਕਿਹਦੇ ਕੋਲ ਚਲੇ ਗਿਆ, ਉਹਨਾਂ ਚੀਜ਼ਾਂ ਤੇ ਕੋਈ ਕਲੈਰਿਟੀ ਨਹੀਂ ਹੈ, ਕੋਈ ਸਫਾਈ ਨਹੀਂ ਹੈ ਉਹਨਾਂ ਚੀਜ਼ਾਂ ਤੇ, ਕੋਈ ਸਪਸ਼ਟੀਕਰਨ ਨਹੀਂ ਹੈ। ਤਾਂ ਮਤਲਬ ਕਿ ਉਸ ਵੇਲੇ ਮੁੜਾ ਕਹਾਣੀ ਨੂੰ ਦਿੱਤਾ ਗਿਆ ਔਰ ਇਸੇ ਤਰੀਕੇ ਨਾਲ ਹੀ ਦਿੱਤਾ ਗਿਆ। ਤਾਂ ਹੁਣ ਜੇ ਆਪਾਂ ਦੇਖੀਏ, ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਕਿ ਇਹ ਇੱਕ ਤਰੀਕਾ ਹੋ ਸਕਦਾ ਕਿਸੇ ਵੀ ਵਿਰੋਧ ਨੂੰ ਨਜਿੱਠਣ ਦਾ, ਜਾਂ ਕਹਿ ਲਓ ਕਿ ਦਰਸਾਉਣ ਦਾ ਕਿ ਅਸੀਂ ਬਹੁਤ ਸਖਤ ਹਾਂ ਆਪਦੇ ਦੇਸ਼ ਦੀ ਸੋਵਰਨਟੀ ਵਾਸਤੇ, ਅਸੀਂ ਬਹੁਤ ਮਤਲਬ ਕਿ ਸ਼ਿੱਦਤ ਦੇ ਨਾਲ ਕੰਮ ਕਰਦੇ ਹਾਂ, ਫਲਾਂ ਗੱਲਾਂ। ਪਰ ਦੂਜੇ ਪਾਸੇ ਜਿਸ ਚੀਜ਼ ਤੋਂ ਇਹ ਕੰਮ ਸ਼ੁਰੂ ਹੋਇਆ, ਮਤਲਬ ਇਹ ਕਿ ਜਿੱਥੋਂ ਬਾਹਰੋਂ ਇੱਕ ਰਿਹਾਨਾ ਦੇ ਟਵੀਟ ਤੋਂ ਇਹ ਕੰਮ ਸ਼ੁਰੂ ਹੋਇਆ, ਮੈਨੂੰ ਲੱਗਦਾ ਕਿ ਕੌਮਾਂਤਰੀ ਪੱਧਰ ਤੇ ਇਹਨਾਂ ਨੂੰ ਫਿਰ ਇੱਕ ਵਾਰੀ ਬਹੁਤ ਵੱਡੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਸਕਦਾ। ਦੋ ਚੀਜ਼ਾਂ ਇਸ ਮਾਮਲੇ ਤੋਂ ਕਿਤੇ ਨਾ ਕਿਤੇ ਅਸਪਸ਼ਟ ਸਿੰਘ, ਥੋੜੀਆਂ ਧੁੰਦਲੀਆਂ ਸਿੰਘ, ਪਰ ਨਜ਼ਰ ਜ਼ਰੂਰ ਆਉਂਦੀਆਂ। ਜੀ ਬਿਲਕੁਲ, ਇਹ ਉਹੀ ਨੇ ਜਿਹੜੇ ਅਜੇ ਵੀ ਰਾਹੁਲ ਗਾਂਧੀ ਨੂੰ ਪੱਪੂ ਵੀ ਕਹਿ ਦਿੰਦੇ ਆ, ਅਤੇ ਮਨਮੋਹਨ ਨੂੰ ਉਦੋਂ ਮੌਨ ਕਰਕੇ ਤੇ ਕਈ ਕੁਛ ਜਿਹੜੇ ਆ ਕਹਿੰਦੇ ਰਹੇ ਆ। ਉਦੋਂ ਤਾਂ ਇਹਨਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਮਾੜੇ ਜਿਹੇ ਵਿਰੋਧ ਦੇ ਉੱਤੇ ਇੱਦਾਂ ਇਹਨਾਂ ਦੇ ਵਿੱਚ ਹਲਚਲ ਜਿਹੜੀ ਉਹ ਮਚੀ ਹੋਈ ਆ ਵੀ ਰਹਿ ਰੱਬ ਦਾ ਨਾ। ਸੋ ਮੈਨੂੰ ਤਾਂ ਮਿੰਟੂ ਜੀ ਕਦੀ ਕਦੀ ਲੱਗਦਾ ਆ ਵੀ ਅੱਗੇ ਤਾਂ ਚਾਈਨਾ ਨਾਲ ਜੋੜਦਾ ਸੀ, ਹੁਣ ਤਾਂ ਮੈਨੂੰ ਲੱਗਦਾ ਇਹ ਡਿਕਟੇਟਰ ਹੀ ਬਣਨਾ ਚਾਹੁੰਦਾ ਆ, ਵੀ ਨਾਰਥ ਕੋਰੀਆ ਵਾਲਾ ਹਾਲ ਹੀ ਖੁਦ ਮੋਦੀ ਕਰਨਾ ਚਾਹੁੰਦਾ। ਦੇਖੋ ਇਹ ਤਾਂ ਪਤਾ ਨਹੀਂ ਹੁਣ ਕੀ ਚਾਹੁੰਦੇ ਆ, ਪਰ ਮੇਰੇ ਖਿਆਲ ਦੇ ਨਾਲ ਇੱਕ ਸਿਹਤਮੰਦ ਲੋਕਤੰਤਰਿਕ ਦੇਸ਼ ਦੇ ਵਿੱਚ ਇੰਨਾ ਕੁ ਤਾਂ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਨੂੰ ਬੋਲਣ ਹੀ ਨਹੀਂ ਦੇ ਰਹੇ। ਉਹ ਚੀਜ਼ਾਂ ਗਲਤ ਨੇ। ਬੋਲਣ ਤੋਂ ਭਾਵ ਇਹ ਹੈ ਕਿ ਕੋਈ ਸਧਾਰਨ ਬੰਦਾ ਵੀ ਬੋਲਦਾ ਤੇ ਉਹਨਾਂ ਦੇ ਦੁਆਲੇ ਹੋ ਜਾਂਦੀ ਹੈ। ਟ੍ਰੋਲ ਆਰਮੀ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਦੀ ਹੈ। ਸੋ ਇਸ ਵੇਲੇ ਜੋ ਹਾਲਾਤ ਨੇ ਵਾਕਿਆ ਹੀ ਬਹੁਤ, ਮੈਂ ਕਹੂੰਗਾ ਕਿ ਸੰਵੇਦਨਸ਼ੀਲ ਹਾਲਾਤ ਨੇ। ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕੜੀਆਂ ਜੋੜ ਕੇ ਸਮਝਾਉਣ ਦਾ ਯਤਨ ਕੀਤਾ, ਉਹਦੇ ਤੋਂ ਤਾਂ ਬਹੁਤ ਕੁਛ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਕੁਛ ਨਜ਼ਰ ਆਉਂਦਾ ਪਿਆ, ਬਹੁਤ ਕੁਛ ਨਜ਼ਰ ਆਉਂਦਾ ਪਿਆ। ਖੈਰ ਡਿਕਟੇਟਰ ਹੈ, ਸ਼ਟੇਟਰ ਹੈ, ਮੈਨੂੰ ਨਹੀਂ ਪਤਾ, ਪਰ ਇਹ ਜ਼ਰੂਰ ਹੈ ਕਿ ਇੱਕ ਸਿਹਤਮੰਦ ਲੋਕਤਾਂਤਰਿਕ ਦੇਸ਼ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸਹਿਮਤੀ ਜਿਹੜੀ ਆ ਉਹਦੀ ਕਦਰਦਾਨੀ ਹੋਵੇ, ਉਹਨੂੰ ਕਦਰ ਦੇ ਰੂਪ 'ਚ ਲੈਣਾ ਚਾਹੀਦਾ। ਸਪੇਸ ਜਿਹੜਾ ਵਿਚਾਰ ਨੂੰ ਦੇਣਾ ਚਾਹੀਦਾ। ਕਿਸੇ ਵੀ ਲੋਕਤਾਂਤਰਿਕ ਦੀ ਦੇਸ਼ ਦੀ ਜੇ ਇਹ ਖੂਬੀ ਨਾ ਰਹੂਗੀ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਹੋ ਜਾਂਦਾ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਮਸਲਾ ਇਹ ਆ ਕਿ ਬੇਸਿਕ ਸਵਾਲ ਜਿਵੇਂ ਮੈਂ ਕਿਹਾ ਕਿ ਗ੍ਰੇਟਾ ਥਨਬਰਗ ਤੋਂ ਵੀ ਫਿਰ ਪੁੱਛਗਿੱਛ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦੀ ਟੂਲ ਕਿੱਟ ਡਾਊਨਲੋਡ ਕਰਨ ਤੇ ਹੀ ਫੜਨਾ ਹੋਵੇ ਤਾਂ ਫਿਰ ਤਾਂ ਮੇਰੇ ਖਿਆਲ ਦੇ ਨਾਲ ਲੱਖਾਂ ਬੰਦਾ ਅੰਦਰ ਜਾਊਗਾ। ਵਾਕਈ ਟੂਲ ਕਿੱਟ ਇੰਨੀ ਜੇ ਖਤਰਨਾਕ ਆ
मतलब कि जिस तरीके नाल दर्शाई जा रही है वो हो सकता है कि बहुत सारे पत्रकारों ने भी डाउनलोड की हुई अपनी खबर जो भी देनी है तो तुहानू अपने ਜਿਹੜੇ तत्थ ਹੁੰਦੇ ਆ ਉਹ सेव करने ਪੈਂਦੇ ਆ ਹੱਥਾਂ 'ਚ ਜੀ करने ਪੈਂਦੇ ਆ ਇਹਦਾ मतलब कि ਸਾਰਿਆਂ ਨੂੰ ਚੱਕ ਕੇ ਅੰਦਰ ਕਰ ਦਿੰਦੇ। ਦੂਜੀ ਚੀਜ਼ ਜਿਹੜੀ ਕਿ ਅਸੀਂ ਬੇਸਿਕ ਚੀਜ਼ਾਂ ਦੇ ਜਵਾਬ ਲੱਭਣ ਦੀ ਥਾਂ ਤੇ ਜਾਂ ਉਹਨਾਂ ਨੂੰ ਜਵਾਬਦੇਹ ਬਣਾਉਣ ਦੀ ਥਾਂ ਤੇ ਕਿ ਜਿਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਮਿਸਾਲ ਦੇ ਤੌਰ ਤੇ ਅੱਜ ਲੱਖਾ ਸਿਧਾਣਾ ਦੀਪ ਸਿੱਧੂ ਫਲਾਂ मैं नहीं कहता कि 26 जनवरी वाला ठीक होया सारा कुछ पर मेरे कहने का मतलब यह कि मुढ़ले तौर पर ਜਿਹੜੇ ਲੋਕ ਜ਼ਿੰਮੇਵਾਰ ਸੀਗੇ ਕਿ ਜਿਵੇਂ SSJ ਨੇ ਕਿਹਾ ਹੋਇਆ ਸੀਗਾ ਕਿ 26 ਜਨਵਰੀ ਨੂੰ ਕੋਈ ਝੰਡਾ ਚੜਾਵੇ ਐਲਾਨੀਆਂ ਨੇ ਨਾਮ ਵਗੈਰਾ ਰੱਖੇ ਸੀਗੇ ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਮੁੱਢਲੇ ਤੌਰ ਤੇ ਤਾਂ ਪਹਿਲਾਂ ਉਹ ਜ਼ਿੰਮੇਵਾਰ ਬੰਦੇ ਲੱਭਣੇ ਚਾਹੀਦੇ ਸੀ ਜੋ ਪੁਲਿਸ ਪ੍ਰਸ਼ਾਸਨ ਦੇ ਵਿੱਚ ਬੈਠੇ ਸੀ ਜਿਨ੍ਹਾਂ ਦੀ ਕੋਤਾਹੀ ਕਰਕੇ ਸਭ ਕੁਝ ਵਾਪਰਿਆ ਪਰ ਹੋਇਆ ਕਿ ਉਹਨਾਂ ਸਾਰਿਆਂ ਦੀ ਜਵਾਬਦੇਹੀ ਜਾਂ ਕਹਿ ਲਓ ਕਿ ਉਹਨਾਂ ਤੋਂ ਪੁੱਛ ਗਿੱਛ ਕਰਨੀ ਉਹ ਸਭ ਬਾਈਪਾਸ ਕਰਕੇ ਸਿੱਧੇ ਤੌਰ ਤੇ ਬਸ ਇਹੀ ਐਲਾਨ ਦਿੱਤਾ ਗਿਆ ਜੀ ਕਿ ਕਨਸਪੀਰੇਸੀ ਹੈ ਤਾਂ ਔਰ ਉਹਦੇ ਤੇ ਕੀ ਆ ਕਿ ਮੀਡੀਆ ਸਾਡਾ ਕਾਊਂਟਰ ਹੀ ਨਹੀਂ ਕਰ ਰਿਹਾ ਕਿਸੇ ਮੁੱਦੇ ਤੇ ਅਸੀਂ ਸਵਾਲ ਹੀ ਨਹੀਂ ਕਰ ਰਹੇ ਅਸੀਂ ਇਹ ਨਹੀਂ ਕਹਿ ਰਹੇ ਕਿ ਉੱਥੇ ਜੋ ਹੋਇਆ ਠੀਕ ਹੈ ਕਿਸੇ ਪੁਲਿਸ ਵਾਲੇ ਨੂੰ ਸੱਟ ਵੱਜੀ ਆ ਹਿੰਸਾ ਹੋਈ ਆ ਜਾਂ ਕਿਸੇ ਸਿਵਿਲੀਅਨ ਦੀ ਗੋਲੀ ਵੱਜੀ ਆ ਜਾਂ ਕੋਈ ਬੰਦਾ ਉੱਦਾਂ ਮਰਿਆ ਵਾ ਉਹ ਸਾਰੀਆਂ ਚੀਜ਼ਾਂ ਗਲਤ ਨੇ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਸਾਰੀਆਂ ਚੀਜ਼ਾਂ ਵਾਪਰਨ ਵਾਸਤੇ ਜਿਹਦੀ ਮੁੱਢਲੀ ਜ਼ਿੰਮੇਵਾਰੀ ਸੀਗੀ ਜਿਹਦੀ ਕੋਤਾਹੀ ਜ਼ਿੰਮੇਵਾਰੀ ਹੋ ਸਕਦੀ ਹੈ ਜਾਂ ਹੋ ਸਕਦਾ ਕੋਈ ਟਰੈਪ ਹੋਵੇ ਤੇ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਘਟਨਾ ਬਣ ਗਈ ਉਸ ਤੋਂ ਬਾਅਦ ਤਾਂ ਉਹਨਾਂ ਲੋਕਾਂ ਨੂੰ ਤੇ ਨਿਸ਼ਾਨਦੇਹ ਕਰਨਾ ਇਹਨਾਂ ਨੇ ਸੋਚਿਆ ਵੀ ਨਹੀਂ ਔਰ ਨਾ ਹੀ ਕਦੇ ਮੀਡੀਆ ਨੇ ਕਾਊਂਟਰ ਕਰਕੇ ਸਵਾਲ ਪੁੱਛਿਆ ਇਹਨਾਂ ਨੂੰ ਜੀ ਬਿਲਕੁਲ ਉਹ ਜਦੋਂ ਚੋਰ ਦੇ ਨਾਲ ਕੁੱਤੀ ਰਲ ਜੇ ਤਾਂ ਫਿਰ ਔਖਾ ਹੀ ਆ ਜੀ ਕੰਮ ਮੀਡੀਆ ਦਾ ਕੰਮ ਹੁੰਦਾ ਇੱਦਾਂ ਦੀਆਂ ਚੀਜ਼ਾਂ ਦੇ ਸਵਾਲ ਜਵਾਬ ਕਰਨੇ ਜਦੋਂ ਬੈਠਾ ਹੀ ਉਹਨਾਂ ਦੀ ਗੋਦੀ 'ਚ ਅਤੇ ਉਹਨਾਂ ਨੇ ਕੀ ਸਵਾਲ ਕਰਨੇ ਅਤੇ ਕੀ ਜਿਹੜਾ ਕਰਨਾ ਸੋ ਉਹਨਾਂ ਨੇ ਤਾਂ ਜਿਹੜਾ ਵਿਰੋਧ ਹੋ ਰਿਹਾ ਉਸ ਨੂੰ ਦੱਬਣ ਦੀ ਕੋਸ਼ਿਸ਼ ਕਰਨੀ ਆ। ਅਗਲੀ ਮਿੰਟੂ ਜੀ ਗੱਲ ਕਰ ਲਈਏ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਮਿਲੀ ਹੈ ਜ਼ਮਾਨਤ ਅਜੇ ਇੱਕ ਮਾਮਲਾ ਬਚਿਆ ਹੈ। हाँ जी देखो मेरे ख्याल के नाल नवदीप कौर की जमानत इस महीने सॉरी इस हफ्ते हो जाएगी और इस महीने मैनू लगता कि सारा मसला निबड़ जाऊगा नवदीप कौर एक बारी तो निबड़ जाऊगा हालांकि तरीका तरीका पैंदियां रहिंदियां होंदियां ने इस हफ्ते हो सकता है कि बेल प्रवान हो जाए क्योंकि हाई कोर्ट च लगी है दो जमानत जड़ियां हो गई हेठली अदालत चों एक जी जमानत खारज हुई सी 307 वाली तो वह लगी सी उपरली अदालत यानी हाई कोर्ट के ਤੇ ਲੱਗਦਾ ਇਹੋ ਆ ਕਿ ਇਸ ਹਫ਼ਤੇ ਦੇ ਮਿਡ ਦੇ ਵਿੱਚ ਅੱਧ ਦੇ ਵਿੱਚ ਸੁਣਵਾਈ ਹੋਊਗੀ ਹੋ ਸਕਦਾ ਇੱਕ ਅੱਧੀ ਤਰੀਕ ਪੈ ਜਾਵੇ ਮੈਂ ਤਾਂ ਹੀ ਕਹਿ ਰਿਹਾ ਕਿ ਫਰਵਰੀ ਦਾ ਮਹੀਨਾ ਜਿਹੜਾ ਇਹਦੇ ਵਿੱਚ ਮੈਨੂੰ ਲੱਗਦਾ ਕਿ ਨਵਦੀਪ ਕੌਰ ਜਿਹੜੀ ਆ ਉਹ ਆਪਣੇ ਘਰ ਪਹੁੰਚ ਜਾਊਗੀ ਅਪੜ ਜਾਊਗੀ ਹਾਲਾਂਕਿ ਉਹ ਘਰੇ ਰਹਿੰਦੀ ਹੈ ਜਾਂ ਨਹੀਂ ਪਤਾ ਨਹੀਂ ਹੈ ਕਿਉਂਕਿ ਉਹ ਇਸ ਤਰ੍ਹਾਂ ਦੀਆਂ ਲਹਿਰਾਂ ਦੇ ਵਿੱਚ ਰਹਿੰਦੀ ਹੈ ਜਿੱਥੇ ਬੱਚਾ ਇੱਕ ਵਾਰੀ ਚੱਲ ਜਾਂਦਾ ਤਾਂ ਫਿਰ ਉਹਨੂੰ ਵੀ ਇੱਕ ਜਨੂੰਨ ਹੀ ਹੋ ਜਾਂਦਾ ਇਹਨਾਂ ਚੀਜ਼ਾਂ ਦਾ ਤਾਂ ਖੈਰ ਉਹ ਤਾਂ ਚਲੋ ਬਾਅਦ ਦੀ ਗੱਲ ਹੈ ਪਰ ਮੇਰਾ ਮੰਨਣਾ ਹੈ ਮੇਰਾ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਦੀਪ ਕੌਰ ਦੀ ਰਿਹਾਈ ਹੋ ਜੂਗੀ ਸੋ ਇੱਕ ਅੱਜ ਹੋਰ ਬੜੀ ਮੈਂ ਸਮਝਦਾ ਕਿ ਅਜੀਬੋ ਗਰੀਬ ਦੀ ਘਟਨਾ ਵਾਪਰੀ ਆ ਜੋ ਸਾਡੀ ਇੱਥੋਂ ਹੈਗੀ ਆ ਨਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਜਿਹੜੀ ਜੀ ਮੁਖੀ ਕਹਿ ਲਓ ਉਹ ਹੈਗੀ ਆ ਬੀਬੀ ਗੁਲਾਟੀ ਤਾਂ ਉਹ ਅਮਿਤ ਸ਼ਾਹ ਨੂੰ ਮਿਲੀ ਫਿਰ ਉਸ ਤੋਂ ਬਾਅਦ ਉਹਨੇ ਮਿਲਣਾ ਸੀ ਨਵਦੀਪ ਕੌਰ ਨੂੰ ਔਰ ਕਮਾਲ ਦੀ ਗੱਲ ਹੈ ਕਿ ਜੇਲ੍ਹ ਸੁਪਰੀਡੈਂਟ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਕਹਿੰਦੇ ਜੀ ਕਿ ਹਰਿਆਣਾ ਸਰਕਾਰ ਤੋਂ ਪੁੱਛੋ ਹੁਣ ਹਰਿਆਣਾ ਸਰਕਾਰ ਕਿੱਥੇ ਇਜਾਜ਼ਤ ਦੇਊਗੀ ਉਹਨਾਂ ਨੂੰ ਪਤਾ ਕਿ ਜਿੱਦਾਂ ਮੰਨ ਲਓ ਕਿ ਮਹਿਲਾ ਕਮਿਸ਼ਨ ਦਾ ਕੋਈ ਅਹੁਦੇਦਾਰ ਜਾਂ ਕਿਸੇ ਵੀ ਕਮਿਸ਼ਨ ਦਾ ਅਹੁਦੇਦਾਰ ਹੈ ਔਰ ਖਾਸ ਤੌਰ ਤੇ ਉਸ ਸੂਬੇ ਤੋਂ ਜਿੱਥੇ ਸਰਕਾਰ ਜਿਹੜੀ ਆ ਉਹ ਇਹਨਾਂ ਦੀ ਵਿਰੋਧੀ ਪਾਰਟੀ ਦੀ ਹੈ ਔਰ ਜਿਹੜੀ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ ਕਿਸਾਨ ਐਜੀਟੇਸ਼ਨ ਦੇ ਵਿੱਚ ਤੇ ਉਹ ਉੱਥੇ ਜਾ ਕੇ ਕੋਈ ਮਿਲੇ ਇਸ ਤਰ੍ਹਾਂ ਦਾ ਅਹੁਦੇਦਾਰ ਹੈ ਤੇ ਉਸ ਤੋਂ ਬਾਅਦ ਆ ਕੇ ਕੋਈ ਖੁਲਾਸਾ ਕਰ ਦੇਵੇ ਉਹਦੇ ਵਿੱਚ ਸਾਡੀ ਬਦਨਾਮੀ ਹੋ ਜੂ ਮੰਜੀ ਠੋਕ ਜੂਗੀ ਸੋ ਇਸ ਕਰਕੇ ਉਹਨਾਂ ਨੇ ਤੇ ਪ੍ਰਵਾਨਗੀ ਦੇਣੀ ਕੀ ਸੀਗੀ ਖੈਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਨਿਬੜ ਜਾਊਗਾ ਔਰ ਇਹ 3 ਕੇਸ ਸੀਗੇ ਮੈਂ ਤੁਹਾਡੀ ਜਾਣਕਾਰੀ ਲਈ ਫਿਰ ਦੁਹਰਾ ਕਰ ਦਿੰਦਾ ਵੈਸੇ ਕਹਾਣੀ ਆਪਾਂ ਡਿਟੇਲ ਦੇ ਨਾਲ ਸਾਂਝੀ ਕਰ ਚੁੱਕੇ 3 FIR ਸੀਗੀਆਂ ਅਲੱਗ-ਅਲੱਗ ਪਰ ਜੇ ਇਸ ਪ੍ਰਤੇਖ ਦੇ ਵਿੱਚ ਤੁਸੀਂ ਜਾਓਗੇ ਥੋੜਾ ਡੂੰਘਾ ਉਤਰੋਗੇ ਤਾਂ ਇਹੀ ਚੀਜ਼ ਨਿਕਲ ਕੇ ਆਉਂਦੀ ਹੈ ਕਿ ਕੁੰਡਲੀ ਦੇ ਵਿੱਚ ਜੋ ਉੱਥੇ ਕਾਰਖਾਨੇਦਾਰ ਆ ਜਾਂ ਜਿਹੜੇ ਇਸ ਤਰ੍ਹਾਂ ਦੇ ਫੈਕਟਰੀਆਂ ਦੇ ਮਾਲਕ ਆ ਉਹਨਾਂ ਦੀ ਅੱਡ ਇੱਕ ਐਸੋਸੀਏਸ਼ਨ ਬਣੀ ਹੋਈ ਆ ਜਿਨ੍ਹਾਂ ਦੇ ਕੋਲ ਆਪਣੀ ਇੱਕ ਗੁੰਡਾ ਬ੍ਰਿਗੇਡ ਦੱਸੀ ਵੀ ਹੈ
ਤੇ ਦੂਸਰੇ ਪਾਸੇ ਉਹ ਮਜ਼ਦੂਰ ਨੇ ਜਾਂ ਉਹਨਾਂ ਮਜ਼ਦੂਰਾਂ ਦੇ ਸਮਰਥਕ ਨੇ ਜਿਹੜੇ ਸ਼ੋਸ਼ਣ ਦੇ ਖਿਲਾਫ ਕਿਤੇ ਨਾ ਕਿਤੇ ਆਵਾਜ਼ ਚੁੱਕਦੇ ਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਉਹੀ ਸਰਮਾਏਦਾਰੀ ਤੇ ਕਿਰਤ ਦੀ ਕਮਸਾਨ ਹੈ। ਇਹ ਸਦੀਆਂ ਤੋਂ ਚੱਲੀ ਆ ਰਹੀ ਆ। ਇਹਦੇ ਕਹਿ ਲਓ ਕਿ ਰੰਗ ਢੰਗ ਬਦਲਦੇ ਰਹਿੰਦੇ ਆ। ਤਾਂ ਅਸਲ ਦੇ ਵਿੱਚ ਉਹੀ ਲੜਾਈ ਆ। ਜਿਵੇਂ ਕਿਸਾਨ ਵਰਸਸ ਕਾਰਪੋਰੇਟ ਹੈ, ਤਾਂ ਇੱਥੇ ਵੀ ਕਿਰਤ ਬਨਾਮ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਮਾਏਦਾਰੀ ਹੈ, ਜਿਹੜੀ ਕਿ ਅਸਲ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਮਾਤਾਂ ਦੇ ਕੋਲ ਤੁਹਾਨੂੰ ਪਤਾ ਹੀ ਹੈ, ਇਹ ਬਹੁਤ ਲੰਬਾ ਇਤਿਹਾਸ ਰੱਖਦੇ। ਸੋ ਇਹ ਕਹਾਣੀ ਹੈ। ਬਾਕੀ ਇਸ ਕਹਾਣੀ ਦੇ ਵਿੱਚ ਅੱਗੇ ਕੀ ਮੋੜ ਆਉਂਦਾ ਦੇਖਦੇ ਹਾਂ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ, ਖੇਤੀ ਕਾਨੂੰਨਾਂ ਖਿਲਾਫ ਸੰਘਰਸ਼, ਹੱਕਾਂ ਦੀ ਮੰਗ ਤੇ ਹੁਣ ਭਵਿੱਖ ਸੰਵਾਰਨ 'ਚ ਮੋਹਰੀ ਆ ਰਾਕੇਸ਼ ਟਿਕੈਤ। ਹਾਂਜੀ ਦੇਖੋ, ਇਹਨਾਂ ਨੇ ਉੱਥੇ ਗਾਜ਼ੀਪੁਰ ਬਾਰਡਰ ਦੇ ਵਿੱਚ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਕੂਲ ਹੀ ਖੋਲ੍ਹ ਦਿੱਤਾ ਤੇ ਉੱਥੇ ਇਹ ਟੀਚਰ ਬਣ ਕੇ ਪੜ੍ਹਾ ਰਹੇ ਸਨ। ਵੈਸੇ ਇਹਨਾਂ ਦਾ ਜਿਹੜਾ ਨਾ ਬੋਲਣ ਚਾਲਣ ਦਾ ਲਹਿਜ਼ਾ ਜਿਹੜਾ ਉਹ ਵੈਸੇ ਤੇ ਹੈਗਾ ਕਿ ਠੇਠ ਪੇਂਡੂ ਹੈ। ਜੇ ਤੁਸੀਂ ਇਹਨਾਂ ਨੂੰ ਵੇਖੋਗੇ ਨਾ, ਲਿਆਕਤ ਲਹਿਜ਼ਾ ਜਿਹੜਾ ਉਹ ਇਸ ਤਰ੍ਹਾਂ ਦਾ ਹੈ। ਪਰੰਤੂ ਇਹ ਪੜ੍ਹੇ ਕਾਫੀ ਨੇ, ਮੇਰੇ ਖਿਆਲ ਦੇ ਨਾਲ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ ਇਹਨਾਂ ਨੇ। ਤੇ ਉਹਨਾਂ ਟਾਈਮਾਂ ਦੇ ਵਿੱਚ ਤੇ ਵੈਸੇ ਵੀ ਤੁਹਾਨੂੰ ਪਤਾ, ਜਿਹੜਾ ਆਦਮੀ BA ਕੀਤਾ ਹੋਵੇ ਤਾਂ ਬਹੁਤ ਵੱਡੀ ਪੜ੍ਹਾਈ ਬਣੀ ਜਾਂਦੀ ਸੀ। ਪੜ੍ਹੇ ਆ, ਐਸੀ ਗੱਲ ਨਹੀਂ। ਜੋਬ ਵੀ ਕੀਤੀ ਇਹਨਾਂ ਨੇ ਦਿੱਲੀ ਪੁਲਿਸ ਦੇ ਵਿੱਚ, ਤੇ ਉੱਥੇ ਟੀਚਰ ਬਣ ਕੇ ਪੜ੍ਹਾ ਰਹੇ ਸੀਗੇ ਛੋਟੇ ਛੋਟੇ ਬੱਚਿਆਂ ਨੂੰ। ਉਹ ਫੋਟੋਆਂ ਜਿਹੜੀਆਂ ਨੇ ਬਹੁਤ ਵੱਡੇ ਪੱਧਰ ਤੇ ਅੱਜ ਛਪੀਆਂ ਨੇ, ਲੋਕਾਂ ਨੇ ਦੇਖੀਆਂ ਨੇ। ਇਹ ਦੇਖੋ, ਮੈਂ ਤੇ ਕਦੇ ਕਦੇ ਕਹਿੰਦਾ ਵੈਸੇ ਆਪਣੇ ਪੰਜਾਬ ਦੇ ਆਗੂਆਂ ਨੂੰ ਜੇ ਟਕੈਤ ਦੇ ਸਾਹਮਣੇ ਆਪਾਂ ਟਕਾ ਕੇ ਦੇਖੀਏ, ਜਿਵੇਂ ਉਹ ਕਹਿ ਰਹੇ ਨੇ, ਜਿਵੇਂ ਉਹ ਦੱਸ ਰਹੇ ਨੇ, ਬੋਲ ਰਹੇ ਨੇ, ਬਿਆਨ ਕਰ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਫੋਟੋ ਸੈਸ਼ਨ ਕਰਵਾਉਂਦੇ ਆ ਵਿੱਚ ਵਿੱਚ। ਜਿਵੇਂ ਕਿਤੇ ਕਿੱਲ ਗੱਡੇ ਆ ਤੇ ਉੱਥੇ ਜਾ ਕੇ ਫੁੱਲ ਗੱਡ ਦਿੰਦੇ ਆ, ਉਹ ਉੱਥੇ ਗੋਡੀ ਵੀ ਕਰਨ ਲੱਗ ਜਾਂਦੀ ਆ। ਫਿਰ ਜਿੱਥੇ ਉਹ ਲੱਗਿਆ ਹੁੰਦਾ ਚੇਤਾਵਨੀ ਬੋਰਡ ਪੁਲਿਸ ਦਾ, ਉੱਥੇ ਰੱਖ ਕੇ ਰੋਟੀ ਖਾ ਲੈਂਦੇ ਨੇ। ਇਹ ਬਿਲਕੁਲ ਨਰਿੰਦਰ ਮੋਦੀ ਜੀ ਜਿਵੇਂ ਗੁਫਾ ਦੇ ਵਿੱਚ ਜਾ ਕੇ ਭਗਤੀ 'ਚ ਲੀਨ ਹੁੰਦੇ ਆ ਤੇ ਕੈਮਰਾ ਨਾਲ ਹੀ ਚਲੇ ਜਾਂਦਾ, ਉਹ ਤੁਸੀਂ ਦੇਖੇ ਹੋਣੇ ਦ੍ਰਿਸ਼। ਤਾਂ ਉੱਦਾਂ ਹੀ ਇਹ ਵੀ ਇੱਦਾਂ ਹੀ ਕਰਦੇ ਨਜ਼ਰ ਆਉਂਦੇ ਆ। ਮਤਲਬ ਕਿ ਉਹ ਕੈਮਰਾ ਜਾਂਦਾ ਇਹਨਾਂ ਦੇ ਨਾਲ, ਲਾਈਵ ਸ਼ਾਇਦ ਅੱਜ ਕੱਲ੍ਹ ਇਹਨਾਂ ਦੇ ਇੱਥੇ ਹੋ ਰਹੇ ਆ ਤੇ ਅੱਜ ਇਹ ਟੀਚਰ ਦੇ ਰੂਪ ਦੇ ਵਿੱਚ ਦਿਖਾਈ ਦਿੱਤੇ ਆ। ਤਾਂ ਕਹਿਣ ਦਾ ਮਤਲਬ ਇਹ ਮੈਂ ਕਹਿ ਰਿਹਾ ਸੀਗਾ ਕਿ ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਆ ਨਾ, ਉਹ ਇੰਨੇ ਸ਼ਾਇਦ ਇਸ ਮਾਮਲੇ ਦੇ ਵਿੱਚ ਤਜਰਬੇਕਾਰ ਨਹੀਂ ਹੈ ਜਿੰਨੇ ਟਕੈਤ ਸਾਹਿਬ ਆ ਕਿ ਕਿਵੇਂ ਸੁਰਖੀਆਂ 'ਚ ਰਹਿਣਾ। ਮਤਲਬ ਕਿ ਨਿੱਤ ਨਵਾਂ ਕੋਈ ਉਹਨਾਂ ਦੇ ਕੋਲ ਤਿਆਰ ਹੁੰਦਾ। ਮੈਂ ਇਹ ਨਹੀਂ ਕਹਿੰਦਾ ਕਿ ਪ੍ਰਪੰਚ ਕਰ ਰਹੇ ਨੇ, ਉਹ ਨਾਟਕ ਕਰ ਰਹੇ ਨੇ, ਉੱਥੇ ਇਸ ਤਰ੍ਹਾਂ ਦਾ ਨਹੀਂ ਹੈ। ਪਰ ਉਹ ਇਹਨਾਂ ਚੀਜ਼ਾਂ ਨੂੰ ਪੇਸ਼ ਬਹੁਤ ਖੂਬਸੂਰਤ ਢੰਗ ਨਾਲ ਕਰ ਰਹੇ ਆ। ਮਤਲਬ ਕਿ ਧਿਆਨ ਖਿੱਚਿਆ ਜਾਂਦਾ ਹੈ ਔਰ ਇੱਕ ਮੈਸੇਜ ਵੀ ਜਾਂਦਾ ਉਹਨਾਂ ਦਾ। ਹਾਲਾਂਕਿ ਮੈਂ ਜਿਵੇਂ ਕਿਹਾ ਕਿ ਉਹ ਥੋੜ੍ਹੇ ਜਿਹੇ ਜ਼ਿਆਦਾ ਤਜਰਬੇਕਾਰ ਆ, ਖਾਸ ਤੌਰ 'ਤੇ ਰਾਜਨੀਤਿਕ ਮਾਮਲੇ 'ਤੇ ਜੇ ਲਈਏ ਤੇ ਜਾਂ ਰਣਨੀਤਿਕ ਮਾਮਲੇ 'ਤੇ ਲਈਏ ਤਾਂ ਥੋੜ੍ਹੇ ਜਿਹੇ ਆਪਣੇ ਜਿਹੜੇ ਆਗੂ ਆ ਉਹ ਅਣਬ ਸੁਭਾਅ ਦੇ ਨਜ਼ਰ ਆਉਂਦੇ ਆ। ਉਹਨਾਂ ਦਾ ਲਹਿਜ਼ਾ ਕਈ ਵਾਰ ਜਿਹੜਾ ਉਹ ਟਕੈਤ ਤੋਂ ਬਿਲਕੁਲ ਅਲੱਗ ਲੱਗਦਾ। ਚੜੂਨੀ ਸਾਹਿਬ ਦਾ ਦੇਖ ਲਓ ਤੁਸੀਂ, ਕਿਉਂਕਿ ਉਹ ਤਾਂ ਖੈਰ ਹੈ ਹੀ ਸਿੱਖ ਨੇ ਤੇ ਉਹ ਤਾਂ ਵੈਸੇ ਮੂਲ ਤੌਰ 'ਤੇ ਤਾਂ ਹਰਿਆਣੇ ਵਾਲੇ ਜਿਹੜੇ ਸਿੱਖ ਪੰਜਾਬੀ ਹੋਈ ਆ, ਪਰ ਉਹਨਾਂ ਦਾ ਜਿਹੜਾ ਹੈਗਾ ਲਿਆਕਤ ਲਹਿਜ਼ਾ ਟਕੈਤ ਸਾਹਿਬ ਦਾ ਉਹ ਟੋਟਲੀ ਜੁਦਾ ਹੈ। ਇਸ ਕਰਕੇ ਮੇਰੇ ਖਿਆਲ ਦੇ ਨਾਲ ਟਕੈਤ ਸਾਹਿਬ ਇਹਨਾਂ ਚੀਜ਼ਾਂ ਦਾ ਲਾਹਾ ਵੀ ਲੈ ਰਹੇ ਆ। ਬਹੁਤ ਵਧੀਆ ਕਾਰਜ ਆ। ਵੈਸੇ ਕਿਸੇ ਨੂੰ ਵਿੱਦਿਆ ਦਾਨ ਦੇਣਾ, ਸ਼ਬਦ ਦਾਨ ਦੇਣਾ ਠੀਕ ਹੈ, ਵਧੀਆ। ਪਰ ਉਸ ਤੋਂ ਵੀ ਜ਼ਿਆਦਾ ਹੈ ਕਿ ਉਹ ਕੋਈ ਦਿਨ, ਚਾਹੇ ਛੁੱਟੀ ਦਾ ਦਿਨ ਹੋਵੇ, ਐਤਵਾਰ ਹੋਵੇ, ਸ਼ਨੀਵਾਰ ਹੋਵੇ, ਸੁਰਖੀ ਜ਼ਰੂਰ ਆਪਣੇ ਆਪ ਦੇ ਵਿੱਚੋਂ ਕੱਢ ਲੈਂਦੇ ਨੇ। ਦੂਜੀ ਗੱਲ ਇਹ ਆ ਕਿ ਉਹਨਾਂ ਦਾ ਇਹ ਥੋੜ੍ਹਾ ਜਿਹਾ ਫਰੀ ਟਾਈਮ ਹੈ ਹੁਣ, ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਰੁਝੇਵਾਂ ਬਹੁਤ ਵਧੇਗਾ, ਕਿਉਂਕਿ ਐਲਾਨੀਆ ਇਹਨਾਂ ਨੇ ਕਹਿ ਦਿੱਤਾ ਕਿ ਇਹ ਅੰਦੋਲਨ ਜਿਹੜਾ ਉਹ ਅਗਾਂਹ ਜਾਏਗਾ। ਮਤਲਬ ਕਿ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਇਹ ਮਹਾ ਪੰਚਾਇਤਾਂ ਕਰਨ ਜਾ ਰਹੇ। ਔਰ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਗੁਜਰਾਤ ਦੇ ਵਿੱਚ ਵੀ ਮਹਾ ਪੰਚਾਇਤ ਐਲਾਨੀ ਹੈ। ਸੋ ਟਕੈਤ ਸਾਹਿਬ ਥੋੜ੍ਹੇ ਜਿਹੇ ਦਿਨ ਵੇਲੇ ਲੱਗਦੇ ਆ, ਬਾਅਦ ਦੇ ਵਿੱਚ ਮੈਨੂੰ ਲੱਗਦਾ ਕਿ ਰੁਝੇਵਾਂ ਬਹੁਤ ਜ਼ਿਆਦਾ ਹੋ ਜਾਏਗਾ, ਕਿਉਂਕਿ ਹੁਣ ਇਸ ਅੰਦੋਲਨ ਦੀ ਰੌਸ਼ਨੀ ਜੇ ਪੂਰੇ ਦੇਸ਼ ਦੇ ਵਿੱਚ ਨਹੀਂ ਫੈਲੀ ਤਾਂ ਫਿਰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਇਹਨਾਂ ਸਾਰੇ ਲੀਡਰਾਂ ਦੀ ਲੀਡਰਸ਼ਿਪ 'ਤੇ ਇੱਕ ਨਿਸ਼ਾਨ ਜ਼ਰੂਰ ਲੱਗੇਗਾ, ਜਿਹਨੂੰ ਆਪਾਂ ਸਵਾਲੀਆ ਨਿਸ਼ਾਨ ਕਹਿੰਦੇ ਹਾਂ। ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਹਰਿਆਣੇ ਸਰਕਾਰ ਦਾ ਫੈਸਲਾ, ਸਰਕਾਰੀ ਮੁਲਾਜ਼ਮਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਨਹੀਂ ਇਜਾਜ਼ਤ।
हाँ जी, देखो इन्होंने ऐलान किया, वैसे मेरे ख्याल ਦੇ ਨਾਲ ऐलान ही नहीं किया, इन्होंने अमल भी कर दिता है। इन्होंने ਦੱਸੋ। अपने 3 कर्मचारी ਜਿਹੜੇ ਆ ਉਹ सस्पेंड कर ਦਿੱਤੇ ਆ, ਮੁਲਾਜ਼ਮ ਜਿਹੜੇ ਆ ਉਹ सस्पेंड कर ਦਿੱਤੇ ਆ। ਕਿ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਚੱਲਦਾ ਹੀ ਆ ਕੰਮ, ਕਿ ਜਿੱਦਾਂ ਲਾ ਲਓ ਆਪਣੇ ਪੰਜਾਬ ਦੇ ਵੀ ਬਹੁਤ ਸਾਰੇ ਮੁਲਾਜ਼ਮ ਆ ਜਿਹੜੇ ਸਿੰਘੂ ਜਾਂ ਟਿੱਕਰੀ ਜਾਂਦੇ ਨੇ, ਚਾਹੇ ਉਹ ਛੁੱਟੀ ਤੇ ਜਾਂਦੇ ਆ, ਮਤਲਬ ਜਿੱਦਾਂ ਕੰਮ ਤੋਂ ਆਫ ਹੁੰਦਾ ਉਹਨਾਂ ਦਿਨਾਂ 'ਚ ਜਾਂਦੇ ਆ, ਵੀਕਐਂਡ 'ਤੇ ਕੋਈ ਚਲੇ ਜਾਂਦਾ ਜਾਂ ਕੋਈ ਛੁੱਟੀ ਲੈ ਕੇ ਵੀ ਚਲਾ ਜਾਂਦਾ, ਤਾਂ ਜਾਂਦੇ ਜ਼ਰੂਰ ਆ। ਤਾਂ ਇੱਥੇ ਜਿਵੇਂ ਮੈਂ ਕਿਹਾ ਕਿ ਸਰਕਾਰ ਜਿਹੜੀ ਆ ਉਹ ਥੋੜ੍ਹੀ ਵੀ ਬਹੁਤ ਹੱਦ ਤੱਕ ਹੀ, ਚਾਹੇ ਉਹ ਮਜਬੂਰੀ 'ਚ ਆ ਚਾਹੇ ਉਹ ਮਿਹਰਬਾਨੀ ਸਦਕਾ ਹੈ, ਜਿਵੇਂ ਮਰਜ਼ੀ ਹੈ, ਉਹ ਇਸ ਐਜੂਕੇਸ਼ਨ ਦੇ ਨਾਲ ਆ। ਹੁਣ ਦੂਜੇ ਪਾਸੇ ਭਾਜਪਾ ਦਾ ਰਾਜ ਹੈ ਹਰਿਆਣੇ ਦੇ ਵਿੱਚ, ਤਾਂ ਉਹ ਇਹਨਾਂ ਚੀਜ਼ਾਂ ਨੂੰ ਕਿਵੇਂ ਬਰਦਾਸ਼ਤ ਕਰਨਗੇ। ਸੋ ਇਹਨਾਂ ਨੇ ਹੁਣ ਕਾਰਵਾਈ ਵੱਡੀ ਕੀਤੀ ਆ। ਇਹ ਕਹਿੰਦੇ ਆ ਕਿ 3 ਮੁਲਾਜ਼ਮ ਅਸੀਂ ਸਸਪੈਂਡ ਕਰ ਦਿੱਤੇ ਆ, ਤੇ ਇਹ ਆ ਕਿ ਜੋ ਇਹਨਾਂ ਦੀ ਕੋਈ ਰੂਲ ਬੁੱਕ ਹੋਏਗੀ ਉਹਦੇ ਮੁਤਾਬਕ ਕਹਿੰਦੇ ਆ ਕਿ ਇਹ ਕਿਸੇ ਅੰਦੋਲਨ ਦਾ ਹਿੱਸਾ ਨਹੀਂ ਬਣ ਸਕਦੇ। ਸੋ ਇਹ ਇਹਨਾਂ ਦਾ ਕਰੜਾ ਸੁਨੇਹਾ ਹੈ ਆਪਣੇ ਕਰਮਚਾਰੀਆਂ ਵਾਸਤੇ ਕਿ ਭਾਈ ਕੋਈ ਵੀ ਅੰਦੋਲਨ ਦੇ ਵਿੱਚ ਜੇ ਜਾਊਗਾ ਤਾਂ ਫਿਰ ਉਹ ਕੀਤਾ ਪਾਊਗਾ, ਅਸੀਂ ਉਹਨੂੰ ਛੱਡਾਂਗੇ ਨਹੀਂ। ਪਰ ਦੇਖੋ ਠੀਕ ਆ ਕਿ ਇਹ ਇਸ ਤਰ੍ਹਾਂ ਕਰ ਸਕਦੇ ਹੋਣਗੇ ਕਾਨੂੰਨੀ ਤੌਰ 'ਤੇ, ਜੇ ਨਹੀਂ ਕਰ ਸਕਦੇ ਹੋਏ ਤਾਂ ਚਲੋ ਚੈਲੰਜ ਹੋ ਜਾਏਗਾ। ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਇਹ ਕਿਸ ਤਰ੍ਹਾਂ ਦਾ ਇੱਕ ਸਾਡਾ ਪੋਲੀਟੀਕਲ ਸਿਸਟਮ ਬਣ ਗਿਆ ਹੈ, ਇਹ ਕਿਸ ਤਰ੍ਹਾਂ ਦਾ ਸਾਡਾ ਕਹਿ ਲਓ ਕਿ ਇਸ ਵੇਲੇ ਸੰਵਿਧਾਨਕ ਠੱਗੀ ਵਾਲਾ ਦੌਰ ਹੈ ਕਿ ਇੱਕ ਪਾਸੇ ਤੇ ਕੋਈ ਮੁਲਾਜ਼ਮ ਜਿਹੜਾ ਸਧਾਰਨ ਮੁਲਾਜ਼ਮ ਆ ਉਹ ਰੂਲ ਬੁੱਕ ਤੁਸੀਂ ਕਹਿੰਦੇ ਹੋ ਜਾਂ ਜੋ ਵੀ ਤੁਹਾਡੇ ਸਰਵਿਸ ਦੇ ਨੇਮ ਕਹਿੰਦੇ ਉਹਦੇ ਮੁਤਾਬਕ ਕਿਸੇ ਐਜੂਕੇਸ਼ਨ ਨੂੰ ਜਾ ਕੇ ਸਪੋਰਟ ਨਹੀਂ ਕਰ ਸਕਦਾ। ਪਰ ਉਸੇ ਹੀ ਸਿਸਟਮ ਦੇ ਵਿੱਚ IS ਤੁਹਾਡੇ ਨਾਲ ਗੰਢ ਸੰਢ ਕਰ ਲੈਂਦੇ ਆ, ਤੁਹਾਡੇ ਮੁਤਾਬਕ ਚੱਲਦੇ ਆ, ਔਰ ਉਸ ਤੋਂ ਬਾਅਦ ਫਿਰ ਉਹ ਨੌਕਰੀ ਹਾਲੇ ਪਈ ਵੀ ਹੁੰਦੀ ਹੈ, ਉਹਨਾਂ ਦੀ ਸਰਵਿਸ ਪਈ ਵੀ ਹੁੰਦੀ ਆ, ਉਹ ਰਿਟਾਇਰਮੈਂਟ ਲੈ ਕੇ ਤੁਹਾਡੀ ਪਾਰਟੀ ਜੁਆਇਨ ਕਰ ਲੈਂਦੇ ਆ ਔਰ ਫਿਰ ਉਹ MP MLA ਵੀ ਬਣ ਜਾਂਦੇ ਆ। ਕੋਈ ਇਹਦੇ 'ਤੇ ਰੋਕ ਲਾਉਣ ਬਾਰੇ ਨਾ ਵਿਚਾਰ ਕਰਦਾ ਤੇ ਨਾ ਕਦੇ ਕੋਈ ਮੈਨੂੰ ਲੱਗਦਾ ਕਿ ਰੋਕ ਲੱਗ ਸਕਦੀ ਹੈ ਔਰ ਇੰਡੀਆ ਦੇ ਵਿੱਚ। ਤਾਂ ਇਹ ਤਾਂ ਸਭ ਤੋਂ ਮੈਂ ਕਹੂੰਗਾ ਕਿ ਤਗੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭ੍ਰਿਸ਼ਟਾਚਾਰੀ ਹੈ ਨਿਜ਼ਾਮ ਦੇ ਵਿੱਚ, ਸਭ ਤੋਂ ਤਗੜਾ ਭ੍ਰਿਸ਼ਟਾਚਾਰੀ ਵਾਲਾ ਕੰਮ ਆ ਕਿ ਨੌਕਰੀ ਤੇ ਬੈਠਾ ਕੋਈ ਅਫਸਰ ਜਿਹੜਾ ਹੈ ਨੌਕਰੀ ਦੇ ਦੌਰਾਨ ਉਹ ਤੁਹਾਡੇ ਨਾਲ ਸੀਟੀਜ਼ ਲਾ ਲੈਂਦਾ, ਤੁਹਾਨੂੰ ਫਾਇਦੇ ਦਿੰਦਾ। ਔਰ ਇੱਥੇ ਤੇ ਹੁਣ ਇੱਕ ਜੱਜ ਦੀ ਵੀ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਰਾਜ ਸਭਾ ਦੇ ਵਿੱਚ ਸੀਟ ਪੱਕੀ ਕੀਤੀ ਗਈ ਆ, ਉਹ ਕਿੰਨੀ ਵਿਵਾਦਤ ਹੈ। ਤਾਂ ਇਹ ਚੀਜ਼ ਆ ਕਿ ਜੇ ਮੰਨ ਲਓ ਇੱਕ ਸਧਾਰਨ ਮੁਲਾਜ਼ਮ ਇੰਨੀ ਕਰੜਾਈ ਦੇ ਨਾਲ ਤੁਹਾਡੀ ਕਾਰਵਾਈ ਫੇਸ ਕਰਦਾ, ਝੱਲਦਾ, ਬਰਦਾਸ਼ਤ ਕਰਦਾ, ਤਾਂ ਫਿਰ ਐਡੇ ਵੱਡੇ ਪੱਧਰ ਤੇ ਜਿਹੜੇ ਲੋਕ ਨਿਜ਼ਾਮ ਦੇ ਨਾਲ ਰਲ ਕੇ ਹੇਰਾਫੇਰੀ ਕਰ ਜਾਂਦੇ ਆ ਕਿ ਉਹ ਬੈਠੇ ਤੇ ਪਬਲਿਕ ਸਰਵੈਂਟ ਦੇ ਤੌਰ ਤੇ ਹੁੰਦੇ ਆ, ਬਹੁਤ ਵੱਡੇ ਤਨਖਾਹਾਂ ਭੱਤੇ ਲੈ ਰਹੇ ਹੁੰਦੇ ਆ, ਤੁਹਾਡੇ ਗੁਲਾਮ ਬਣ ਕੇ ਵਿਚਰਦੇ ਆ ਔਰ ਉਸ ਤੋਂ ਬਾਅਦ ਪੱਕਾ ਹੀ ਤੁਹਾਡੇ ਨਾਮ ਦਾ ਪਟਾ ਗਲ 'ਚ ਪਵਾ ਲੈਂਦੇ ਆ। ਉਹਨੂੰ ਕਦੇ ਰੋਕੋਗੇ? ਜੀ ਜੀ ਜੀ। ਅਗਲੀ ਗੱਲ ਕਰੀਏ ਮਿੰਟੂ ਜੀ, ਆਲ ਇੰਡੀਆ ਮੁਸਲਿਮ ਪਰਸਨਲ ਲਾਅ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ। ਹਾਂਜੀ ਦੇਖੋ, ਇਹ ਅੱਜ ਗਏ ਸੀਗੇ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਤੇ ਪਹੁੰਚੇ ਸੀਗੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਦੇ ਚੇਅਰਮੈਨ ਜਿਹੜੇ ਮੌਲਾਨਾ ਸਜਾਦ ਨੁਮਾਨੀ ਜੀ, ਤੇ ਇਹਨਾਂ ਨੇ ਕਿਸਾਨ ਭਾਈਚਾਰੇ ਨੂੰ ਸਮਰਥਨ ਦਿੱਤਾ ਤੇ ਨਾਲ ਕਹਿ ਲਓ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਇਸ ਸੰਘਰਸ਼ ਨੂੰ ਪੁਰਜ਼ੋਰ ਹਮਾਇਤ ਦਿੱਤੀ ਆ। ਔਰ ਇੱਕ ਹੋਰ ਵੀ ਫੋਟੋ ਮੈਂ ਦੇਖ ਰਿਹਾ ਸੀਗਾ, ਉਸ ਫੋਟੋ ਦੇ ਵਿੱਚ ਜਦੋਂ ਕਿਤੇ ਨਮਾਜ਼ ਦਾ ਸਮਾਂ ਹੋ ਗਿਆ ਹੋਣਾ ਤਾਂ ਇੱਕ ਟੈਂਟ ਦੇ ਵਿੱਚ ਨਮਾਜ਼ ਵਾਸਤੇ ਜਗ੍ਹਾ ਵੀ ਪ੍ਰਦਾਨ ਕੀਤੀ ਗਈ ਆ। ਸੋ ਇਹ ਬਹੁਤ ਮਿੱਠੀਆਂ ਤਸਵੀਰਾਂ ਨੇ, ਬਹੁਤ ਇਸ ਦੇਸ਼ ਦੇ ਅੰਦਰ ਕਹਿ ਲਓ ਕਿ ਕੁੜੱਤਣ ਫੈਲਾਈ ਗਈ ਔਰ ਖਾਸ ਤੌਰ ਤੇ ਪ੍ਰਦੂਸ਼ਣ ਜਿਹੜਾ ਨਾ 6 ਸਾਲਾਂ ਤੋਂ ਬਹੁਤ ਜ਼ਿਆਦਾ ਸੰਘਣਾ ਹੋ ਗਿਆ। ਤਾਂ ਉਸ ਦੌਰ ਦੇ ਵਿੱਚ ਇਸ ਅੰਦੋਲਨ ਦੀ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਕਹੀ ਜਾ ਸਕਦੀ ਆ ਉਹ ਇਹੋ ਹੀ ਆ ਕਿ ਜੇ ਵੈਸਟਰਨ ਯੂਪੀ ਦੇ ਵਿੱਚ ਜਾਟ ਤੇ ਮੁਸਲਮਾਨ ਵੱਖਰੇ ਹੋਏ ਸੀ ਤਾਂ ਇਸ ਅੰਦੋਲਨ ਨੇ ਇਕੱਠੇ ਕਰ ਦਿੱਤੇ। ਜੇ ਹਿੰਦੂ ਤੇ ਮੁਸਲਮਾਨ ਸਿਆਸਤ ਨੇ ਦੂਰ ਕੀਤੇ ਸੀਗੇ ਤਾਂ ਇਸ ਅੰਦੋਲਨ ਨੇ ਇੱਕੋ ਜਗ੍ਹਾ ਤੇ ਬਿਠਾ ਦਿੱਤੇ। ਸਿੱਖ ਤੇ ਹਿੰਦੂ ਜਿਨ੍ਹਾਂ ਦੇ ਵਿੱਚ ਸਿਆਸਤ ਨੇ ਪਾਟਕ ਪਾਇਆ, 50 ਦੇ ਦਹਾਕੇ ਤੋਂ ਸ਼ੁਰੂ ਹੋ ਗਿਆ ਕੰਮ, ਨਹੀਂ ਤੇ ਪਹਿਲਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਜਿਹੜੇ ਵੱਡੇ ਲੋਕ ਸੀਗੇ ਜਿਨ੍ਹਾਂ ਨੇ ਨਾਮ ਕਮਾਇਆ
ਉਹ ਵੀ ਹਿੰਦੂ ਧਰਮ ਚੋਂ ਆਏ ਸੀਗੇ, ਹਿੰਦੂ ਧਰਮ 'ਚ ਜੰਮੇ ਪਲੇ ਸੀ, ਪਰ ਉਹ ਸਿੱਖੀ ਨੂੰ ਪਰਨਾਏ ਗਏ, ਪੂਰਨ ਤੌਰ ਤੇ ਸਿੱਖ ਵੀ ਬਣੇ। ਉਹਨਾਂ ਦੇ ਕਾਫੀ ਵੱਡੇ ਨਾਮ ਆ, ਉਹ ਤੁਸੀਂ ਪੜ੍ਹ ਸਕਦੇ ਹੋ, ਵੈਸੇ ਤੁਸੀਂ ਜਾਣਦੇ ਹੋਣੇ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਦੌਰ ਐਸਾ ਆਇਆ ਕਿ ਜਦ ਹਿੰਦੂ ਤੇ ਸਿੱਖ ਜਿਹੜੇ ਸੀ ਉਹ ਪਾੜ ਗਏ ਔਰ ਆਪੋ ਵਿੱਚ ਵੀ ਵਿਰੋਧ ਦੇ ਵਿੱਚ ਖੜੇ। ਜੇ ਤੁਸੀਂ ਦੇਖੋਗੇ 50 ਦੇ ਦਹਾਕੇ ਤੋਂ ਸ਼ੁਰੂ ਹੋ ਗਿਆ ਕੰਮ, ਤਾਂ ਉਹ ਵੀ ਫਾਸਲਾ ਕਿਤੇ ਨਾ ਕਿਤੇ ਮਿਟਿਆ। ਹਾਲਾਂਕਿ ਉਸ ਫਾਸਲੇ ਨੂੰ ਉੱਥੇ ਰੱਖਣ ਲਈ ਜਾਂ ਹੋਰ ਨੂੰ ਵਧਾਉਣ ਵਾਸਤੇ ਯਤਨ ਜ਼ਰੂਰ ਕੀਤੇ ਗਏ। ਤਾਂ ਮੈਂ ਇਸ ਅੰਦੋਲਨ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਗਿਣਦਾ ਕਿ ਜੋ ਨਫ਼ਰਤੀ ਜ਼ਹਿਰ ਸੀਗਾ ਫਿਜ਼ਾ ਦੇ ਵਿੱਚ, ਉਹ ਕਿਤੇ ਨਾ ਕਿਤੇ ਇਸ ਅੰਦੋਲਨ ਨੇ ਚੂਸਿਆ ਵਾ। ਤੇ ਖੈਰ ਇਹ ਹੁਣ ਦੇਖਣਾ ਹੋਏਗਾ। ਮੇਰੇ ਲਈ, ਮੈਂ ਉਦੋਂ ਵੀ ਸ਼ਾਇਦ ਅੱਗੇ ਗੱਲ ਕੀਤੀ ਸੀ ਇੱਕ ਦਿਨ, ਮੇਰੇ ਲਈ ਇਹ ਬੜਾ ਦਿਲਚਸਪ ਬਣ ਗਿਆ ਹੈ ਦ੍ਰਿਸ਼ਟਾਂਤ। ਜਦੋਂ ਵੀ ਇਹਨਾਂ ਚੀਜ਼ਾਂ ਨੂੰ ਆਪਾਂ ਐਨਾਲਿਸਿਸ ਕਰਦੇ ਹਾਂ, ਇਹਨਾਂ ਦਾ ਜਦੋਂ ਵੀ ਇਹਨਾਂ ਚੀਜ਼ਾਂ ਨੂੰ ਵਾਚਦੇ ਹਾਂ ਕਿ ਹੋਰ ਕਿਹੜੇ ਕਿਹੜੇ ਵਰਗ ਦੇ ਵਿੱਚ ਸ਼ਾਮਲ ਹੋਣਗੇ, ਹੋਰ ਕਿਹੜੇ ਕਿਹੜੇ ਸਮੀਕਰਨ ਬਣਨਗੇ। ਮਸਲਨ ਜਿਵੇਂ ਮੇਰੇ ਲਈ ਦਲਿਤ ਚੇਤਨਾ ਜਿਹੜੀ ਹੈ ਉਹ ਇਹਦੇ ਨਾਲ ਜੇ ਜੁੜਾਵ ਕਰਦੀ ਹੈ ਤਾਂ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ, ਬਹੁਤ ਮਹੱਤਵਪੂਰਨ ਹੋ ਜਾਂਦਾ, ਕਿਉਂਕਿ ਅਪਰ ਕਲਾਸ ਦੇ ਨਾਲ ਉਹਨਾਂ ਦਾ ਵੀ ਇੱਕ ਬਹੁਤ ਸਦੀਆਂ ਤੋਂ, ਜਿੱਦਾਂ ਕਹਿ ਲਓ ਬਹੁਤ ਸਦੀਆਂ ਤੋਂ ਇੱਕ ਕਲੈਸ਼ ਚੱਲਦਾ ਆ ਰਿਹਾ, ਇੱਕ ਭੇੜ ਚੱਲਦਾ ਆ ਰਿਹਾ। ਤਾਂ ਦੂਸਰੇ ਪਾਸੇ ਜਿਹੜੀ ਮਿਡਲ ਕਲਾਸ ਹੈ ਉਹ ਅੱਜ ਅਪਰ ਕਲਾਸ ਦੇ ਉਲਟ ਉੱਠ ਖਲੋਤੀ ਹੋਈ ਹੈ, ਜਿਨ੍ਹਾਂ ਨੂੰ ਆਪਾਂ OBC ਕਹਿ ਦਿੰਦੇ ਹਾਂ। ਜ਼ਿਆਦਾਤਰ ਕਿਸਾਨ OBC ਹੈ, ਕਿਉਂਕਿ ਇਹਨਾਂ ਦੇ ਹਿੱਸੇ ਜਿਵੇਂ ਮੈਂ ਗਾਹ ਨਹੀਂ ਜਾਂਦਾ, ਬਹੁਤਾ ਵਰਨ ਵੰਡ ਆ ਜਾਂਦੀ ਹੈ ਮੁੜ ਕੇ। ਤਾਂ OBC ਜਿਹੜੇ ਸੀ ਉਹ ਖੇਤੀ ਤੇ ਨਿਰਭਰ ਸੀ ਲੋਕ। ਆਜ਼ਾਦੀ ਤੋਂ ਬਾਅਦ ਜਿਹੜਾ ਥੋੜਾ ਉਹਨਾਂ ਨੂੰ ਫਾਇਦਾ ਹੋਇਆ ਖੇਤੀ ਚੋਂ, ਉਹ ਥੋੜੇ ਜਿਹੇ ਖੁਸ਼ਹਾਲ ਹੋ ਗਏ। ਪਰ ਜਿਵੇਂ ਮੈਂ ਕਿਹਾ ਕਿ ਇੱਕ ਕਲਾਸ ਐਸੀ ਹੈ ਜੋ ਅਪਰ ਕਲਾਸ ਨੂੰ ਅੱਜ ਵੀ ਦੇਖਦੀ ਹੈ ਕਿ ਸਾਡਾ ਦੁਸ਼ਮਣ ਸਭ ਤੋਂ ਵੱਡਾ ਇਹੋ ਆ, ਤਾਂ ਉਹਦੇ ਨਾਲ ਜੋ ਲੜ ਰਿਹਾ ਤਾਂ ਉਹਦਾ ਕੀ ਸੱਜਣਤਾਈ ਵਾਲਾ ਪੱਖ ਬਣਦਾ ਹੈ ਜਾਂ ਨਹੀਂ ਬਣਦਾ, ਇਹ ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਦੇਖੋ ਮੈਂ ਤਾਂ ਕਾਸਟਿਜ਼ਮ ਨੂੰ ਨਹੀਂ ਮੰਨਦਾ, ਪਰ ਇਹ ਜਿਹੜੇ ਸਮੀਕਰਨ ਆ ਸਾਡੀ, ਚਾਹੇ ਉਹ ਸਿਆਸੀ ਇਸ ਸਮੇਂ ਧਰਾਤਲ ਦੀ ਜੋ ਵੀ ਤੁਸੀਂ ਦੇਖਦੇ ਹੋ ਦ੍ਰਿਸ਼ਟਾਂਤਕ ਤੌਰ ਤੇ ਜੋ ਵੀ ਕਾਰਵਾਈ ਚੱਲਦੀ, ਗਤੀਵਿਧੀ ਚੱਲਦੀ ਹੈ, ਚਾਹੇ ਸਾਡਾ ਸਮਾਜ ਹੈ, ਤਾਂ ਇਹਦੇ ਵਿੱਚ ਕਾਸਟਿਜ਼ਮ ਨੂੰ ਜਾਂ ਕਹਿ ਲਓ ਕਿ ਜੋ ਧਾਰਮਿਕ ਮੁੱਦੇ ਹੁੰਦੇ ਇਹਨਾਂ ਚੀਜ਼ਾਂ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਸੋ ਜਿੰਨਾ ਇਹਦਾ ਪਸਾਰ ਹੋਏਗਾ ਉਹ ਇਹਨਾਂ ਚੀਜ਼ਾਂ ਤੇ ਨਿਰਭਰ ਕਰੇਗਾ ਅੰਦੋਲਨ ਦਾ, ਕਿ ਇਹਨਾਂ ਦੇ ਨਾਲ ਹੋਰ ਕੌਣ ਜੁੜਦਾ ਵਾ, ਦਲਿਤ ਜੁੜਦੇ ਆ ਜਾਂ ਨਹੀਂ ਜੁੜਦੇ, ਕਿੰਨੇ ਜੁੜਦੇ ਆ, ਉਹਦਾ ਪ੍ਰਭਾਵ ਕੀ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਅਗਲੇ 1 ਜਾਂ 2 ਮਹੀਨੇ ਜਿਹੜੇ ਆ ਨਾ ਉਹ ਮਹੱਤਵਪੂਰਨ ਹੋਣਗੇ ਇਸ ਅੰਦੋਲਨ ਵਾਸਤੇ। ਵੈਸੇ ਚੱਲੇਗਾ ਕੰਮ ਲੰਮਾ, ਕਿਉਂਕਿ ਹੁਣ ਤੇ ਟਰਾਲੀਆਂ 'ਚ ਪੱਖੇ ਪੁੱਖੇ ਲਾਉਣੇ ਵੀ ਸ਼ੁਰੂ ਕਰ ਦਿੱਤੇ ਆ, ਤੇ ਕਿਸਾਨ ਕਹਿੰਦੇ ਕਿ ਕੋਈ ਗੱਲ ਨਹੀਂ, ਪਰਵਾਹ ਨਹੀਂ ਕਰਨੀ, ਅਸੀਂ AC ਦਾ ਵੀ ਇੰਤਜ਼ਾਮ ਕਰਾਂਗੇ। ਤੇ ਟਕੈਤ ਸਾਹਿਬ ਕਹਿੰਦੇ ਕਿ ਹੁਣ ਤੁਸੀਂ ਇੱਦਾਂ ਕਰੋ, ਸਾਨੂੰ ਪੱਕੇ ਕਨੈਕਸ਼ਨ ਦੇ ਦਿਓ, ਅਸੀਂ ਕੂਲਰ ਕੱਲ੍ਹ ਰਾਤ ਦੇ ਫਿੱਟ ਕਰਾਉਣੇ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਲਈਏ। ਕਹਿੰਦੇ ਚੋਣ ਕਮਿਸ਼ਨ ਨੇ ਪਟਿਆਲਾ ਦੇ ਨਗਰ ਕੌਂਸਲ ਪਾਤੜਾਂ ਤੇ ਸਮਾਣਾ ਦੇ 3 ਬੂਥਾਂ ਵਿੱਚ ਮੁੜ ਵੋਟਾਂ ਪਵਾਉਣ ਦੇ ਦਿੱਤੇ ਹੁਕਮ। ਹਾਂਜੀ, ਇਹ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਹਿੰਸਾ ਹੋਈ ਸੀ, ਮਾਰਾਮਾਰੀ ਹੋਈ ਸੀਗੀ। ਤਾਂ ਇਹ ਜਿਹੜੇ ਕੁਛ ਬੂਥ ਹੈ ਜਿਨ੍ਹਾਂ ਤੇ ਹੁਣ ਰੀਪੋਲਿੰਗ ਹੋਏਗੀ, ਕੱਲ੍ਹ ਨੂੰ ਮੇਰੇ ਖਿਆਲ ਦੇ ਨਾਲ ਵੋਟਾਂ ਪਊਗੀਆਂ, ਪਰਸੋਂ ਨਤੀਜਾ ਆ ਜਾਏਗਾ। ਸੋ ਵੋਟਾਂ ਦੇ ਵਿੱਚ ਕੀ ਕੁਛ ਹੋਇਆ ਉਹ ਤਾਂ ਆਵਾਜਾਰੀ ਹੈ, ਜਿੰਨੀ ਮਰਜ਼ੀ ਲੈ ਲਓ, ਮਣਾ ਮੂੰਹੀ ਆਵਾਜਾਰੀ ਆ। ਕਿਹੜਾ ਸ਼ਹਿਰ ਹੈ ਇਹਨਾਂ ਦੇ ਨਾ ਉਹ ਆਉਂਦੇ ਆ ਜਿਹੜੇ ਕਾਂਗਰਸੀਆਂ ਦੇ, ਉਹ ਮੈਂ ਇਹਨਾਂ ਨਾ ਕਿ ਇਹ ਉਹੀ ਲੋਕ ਆ ਜਿਹੜੇ 5 ਸਾਲ ਪਹਿਲਾਂ ਰੋਂਦੇ ਹੁੰਦੇ ਸੀ ਡਬੇਟਾਂ 'ਚ ਆ ਕੇ, ਹੁਣ ਕਹਿੰਦੇ ਜੀ ਛੋਟੀ ਮੋਟੀ ਹਿੰਸਾ ਤੇ ਹੁੰਦੀ ਰਹਿੰਦੀ ਆ, ਹੇਠਲੇ ਪੱਧਰ ਤੇ ਲੋਕ ਲੜ ਪੈਂਦੇ ਆ। ਮੈਂ ਆਖਿਆ ਕਿ ਦੇਖੋ ਕੋਈ ਸ਼ਹਿਰ ਹੈਗਾ ਮੁਕਤਸਰ ਤੋਂ ਮੋਹਾਲੀ ਤੱਕ ਵੇਖ ਲਓ, ਰਾਜਪੁਰੇ ਤੋਂ ਰੋਪੜ ਤੱਕ ਵੇਖ ਲਓ, ਕੋਈ ਹੈ ਜਿੱਥੇ ਲੁੱਟ ਖਸੁੱਟ ਕੁੱਟ ਨਹੀਂ ਹੋਈ। ਕਿਤੇ ਅਕਾਲੀਆਂ ਦਾ ਜ਼ੋਰ ਚੜਿਆ ਤੇ ਉਹਨਾਂ ਨੇ ਕਰ ਦਿੱਤਾ ਕੰਮ, ਜਿੱਥੇ ਤੁਹਾਡਾ ਜ਼ਿਆਦਾ ਥਾਂ ਤੇ ਜ਼ੋਰ ਸੀ ਤੁਸੀਂ ਕਰ ਦਿੱਤਾ। ਗੋਲੀਆਂ ਚੱਲੀਆਂ, ਪੱਗਾਂ ਲੱਥੀਆਂ, ਸਿਰ ਪਾਟੇ, ਪੋਲਿੰਗ ਬੂਥ ਲੁੱਟੇ, ਇੱਕ EVM ਚੁੱਕ ਕੇ ਭੱਜ ਗਿਆ। ਦੇਖੋ ਕੀ ਕਮਾਲ ਦੀ ਗੱਲ ਆ। ਮੈਂ ਤਾਂ ਅੱਗੇ ਕਿਹਾ ਕਿ ਪੰਜਾਬ ਵੀ ਇੱਕ ਤਰ੍ਹਾਂ ਨਾਲ ਐਂ ਲੱਗਦਾ ਕਿ ਇੱਕ ਪੰਜਾਬ 'ਚ 2 ਹਿੱਸਿਆਂ 'ਚ ਵੰਡਿਆ ਗਿਆ ਵਾ। ਇੱਕ ਪੰਜਾਬ ਉਹ ਆ ਜਿਹੜਾ ਪੱਗ ਨੂੰ ਪੂਰੀ ਦੁਨੀਆ 'ਚ ਉੱਚੀ ਕਰਦਾ ਪਿਆ, ਤੇ ਇੱਕ ਦੂਸਰਾ ਪੰਜਾਬ ਹੈ ਜਿਹੜਾ ਪੱਗ ਆਪਣੇ ਹੱਥੀਂ ਰੋਲਦਾ ਪਿਆ ਵਾ। ਜੀ ਜੀ ਬਿਲਕੁਲ, ਬਹੁਤ ਮਾੜੀ ਗੱਲ ਆ, ਅਤੇ ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਹਰ ਵਾਰੀ ਇਹ ਹਿੰਸਾ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ। ਅਤੇ ਮਿੰਟੂ ਜੀ ਇੱਥੇ ਹੀ ਸਾਡੇ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।